ਜਦੋਂ ਗੁਰੂ ਸਾਹਿਬਾਨ ਨੇ ਪੰਜਾਬੀ ਜਿਹਨੂੰ ਆਪਾਂ ਗੁਰਮੁਖੀ ਅੱਖਰ ਕਹਿੰਦੇ ਆ ਉਹਦੇ ਵਿੱਚ ਆਪਦਾ ਸਾਰਾ ਸੰਦੇਸ਼ ਲਿਖਿਆ ਬੋਲਿਆ ਦਿੱਤਾ। ਆਰੀਆ ਸਮਾਜੀਆਂ ਦੇ ਕੁਝ ਲੋਕਾਂ ਨੇ ਇਹੋ ਜਿਹੇ ਲੇਖ ਲਿਖੇ, ਕਿਤਾਬਾਂ ਲਿਖੀਆਂ ਕਿ ਜੀ ਉਹਨਾਂ ਨੂੰ ਸੰਸਕ੍ਰਿਤ ਨਹੀਂ ਸੀ ਆਉਂਦੀ। ਜਿਹੜੀ ਸੋਚ, ਜਿਹੜਾ ਫਲਸਫਾ ਬੋਧੀਆਂ ਨੇ ਗੁਰੂ ਸਾਹਿਬਾਨ ਦੇ ਸੋਚ ਵਿਚਾਰ ਨਾਲ ਇੱਕ ਕਈ ਪੱਖਾਂ ਤੋਂ ਮਿਲਦਾ ਜੁਲਦਾ ਲੈ ਕੇ ਆਂਦਾ ਸੀ, ਜਿਹੜਾ ਕਿ ਬ੍ਰਾਹਮਣ ਦੀ ਜਾਤ ਪਾਤ ਵਾਲੀ, ਵਰਣ ਵੰਡ ਵਾਲੀ ਮਨੋਵਾਦੀ ਬਿਰਤੀ ਦਾ ਪੂਰਾ ਵਿਰੋਧੀ ਫਲਸਫਾ ਸੀ। ਆਪਾਂ ਉਹ ਸਾਰੇ ਕੰਮ ਕਰੀਏ ਜਿਹਦੇ ਨਾਲ ਸਿੱਖੀ ਨੂੰ, ਸਿੱਖ ਹਿੱਤਾਂ ਨੂੰ ਖਤਰਾ ਹੋਵੇ। ਆਪਾਂ ਉਹ ਸਾਰੇ ਕੰਮ ਕਰੀਏ ਜਿਹਦੇ ਨਾਲ ਸਿੱਖ ਕੌਮ ਦੇ ਖਿਲਾਫ ਸਾਰਾ ਮਾਹੌਲ ਬਣਦਾ ਹੋਵੇ। ਕੌਮਾਂ ਬਣਨ ਦਾ ਵੀ ਇੱਕ ਸਫ਼ਰ ਹੁੰਦਾ, ਸਦੀਆਂ ਲੱਗਦੀਆਂ ਨੇ ਕਿਸੇ ਕੌਮ ਨੂੰ ਬਣਨ ਵਿੱਚ, ਤੇ ਸਦੀਆਂ ਹੀ ਲੱਗਦੀਆਂ ਨੇ ਉਹਨੂੰ ਟੁੱਟਣ 'ਚ। ਤੇ ਆਪਾਂ ਹਰ ਰੋਜ਼ ਥੋੜਾ ਥੋੜਾ ਕਰਕੇ ਕੌਮ ਨੂੰ ਤੋੜ ਰਹੇ ਹਾਂ। ਬਹੁਤ ਸਾਰੇ ਸਾਡੇ ਤਖਤਾਂ ਉੱਤੇ ਤੇ ਹੋਰਨਾਂ ਗੁਰਧਾਮਾਂ ਦੇ ਵਿੱਚ ਹਿੰਦੂ ਤਵੀ ਕਰਮਕਾਂਡਾਂ ਨੂੰ ਦੇਖ ਕੇ ਚੀਕਦੇ ਆ, ਕਲਪਦੇ ਆ ਕਿ ਇੱਥੇ ਅੱਜ ਉਹਨਾਂ ਦੇ ਝੰਡੇ ਝੂਲ ਰਹੇ ਨੇ। ਝੰਡੇ ਵੀ ਉਹਨਾਂ ਨੇ ਬਦਲ ਦਿੱਤੇ ਨੇ। ਬਸੰਤੀ ਅਤੇ ਸਰਮਈ ਜਿਹੜਾ ਨੀਲਾ ਕਾਲਾ ਜਿਹਾ ਹੁੰਦਾ, ਉਹਦੀ ਥਾਂ ਦੇ ਉੱਤੇ ਬਿਲਕੁਲ ਭਗਵੇਂ ਝੰਡੇ ਝੁਲਾ ਦਿੱਤੇ ਗਏ ਨੇ। ਜਿਵੇਂ RSS ਲਿਖਦੀ ਆ, ਹਿੰਦੂਤਵ ਫੈਲਾਏਂਗੇ, ਕੇਸਰੀਆ ਚਲਾਏਂਗੇ, ਉਵੇਂ ਹੀ ਸਾਡੇ ਬਹੁਤ ਸਾਰੇ ਸਿੱਖ ਭਰਾ ਵੀ ਕਹਿੰਦੇ ਨੇ ਜਿੱਥੇ ਲਹੂ ਸਿੰਘਾਂ ਦਾ ਡੁੱਲੂ ਉੱਥੇ ਨਿਸ਼ਾਨ ਕੇਸਰੀ ਝੁੱਲੂ। ਹਿੰਦੂ ਤਵੀ ਸਾਧ ਅੱਜ ਕੱਲ੍ਹ ਬੜੀਆਂ ਵੀਡੀਓਜ਼ ਪਾ ਕੇ ਇਹ ਦਮ ਗੱਜੇ ਮਾਰ ਰਹੇ ਨੇ ਕਿ ਅਸੀਂ ਤਾਂ ਬਚੇ ਹੀ ਤਾਂ ਵਾਂ ਜੇ ਸਿੱਖ ਧਰਮ ਸੀਗਾ। ਇਹ ਜੀ ਸਿੱਖ ਜਿਹੜੇ ਆ ਇਹ ਤਾਂ ਸਾਡੀ ਰਾਖੀ ਲਈ ਸੱਜੇ ਗਏ। ਆਹ ਤਾਂ ਜੀ ਜਿਹੜਾ ਰਾਮ ਮੰਦਿਰ ਆ ਬਣਨਾ ਹੀ ਨਹੀਂ ਸੀ ਜੇ ਕਿਤੇ ਉਦੋਂ ਨਿਹੰਗਾ ਕੇ ਇੱਥੇ ਮੌਕਾ ਨਾ ਸਾਂਭਦੇ। ਜਿਹੜੇ ਸਿੱਖ ਭਰਾ ਇਹਨਾਂ ਦੇ ਜਾ ਕੇ ਨਾਲ ਬਹਿ ਰਹੇ ਨੇ, ਮੋਹ ਮੁਹੱਬਤ ਦੇ ਦਰਿਆ ਵਗਾ ਰਹੇ ਨੇ ਕਿ ਅਸੀਂ ਤਾਂ ਜੀ ਹਿੰਦੂ ਸਿੱਖ ਏਕਤਾ ਕਰਨੀ ਆ। ਤੇ ਜਿਹੜੇ ਲੋਕ ਹਿੰਦੂ ਸਿੱਖ ਏਕਤਾ ਦੇ ਵਿਰੋਧੀ ਨੇ ਉਹ ਜੀ ਭਾਈਚਾਰਕ ਸਾਂਝ ਤੋੜ ਰਹੇ ਨੇ। ਉਹ ਤਾਂ ਜੀ ਦੁਸ਼ਮਣ ਦੇ, ਪਾਕਿਸਤਾਨ ਦੇ ਏਜੰਟ ਨੇ ਜੀ। ਉਹ ਤਾਂ ਜੀ ਖਾਲਿਸਤਾਨ ਮੰਗਦੇ ਨੇ, ਉਹ ਤਾਂ ਜੀ ਸਿਆਸਤ ਕਰਦੇ ਨੇ। ਇਸ ਮੌਕੇ ਜਦੋਂ ਕਿ ਅਯੋਧਿਆ ਦੇ ਵਿੱਚ ਰਾਮ ਮੰਦਿਰ ਦੀਆਂ ਗੱਲਾਂ ਚੱਲ ਰਹੀਆਂ ਨੇ, ਸਾਡੇ ਵੱਡੇ ਸਾਰੇ ਖਾਲਸਾ ਪੰਥ ਦੇ ਹਿੱਸੇ ਨੂੰ ਤਾਂ ਇਹ ਚੇਤਾ ਕਿ ਸਾਡਾ ਧਰਮ ਖਤਰੇ 'ਚ ਆ। ਤੇ ਦੂਜੇ ਪਾਸੇ ਜਿਨ੍ਹਾਂ ਤੋਂ ਖਤਰਾ, ਉਹਨਾਂ ਨਾਲ ਜੱਫੀਆਂ ਪਾ ਕੇ ਉਹਨਾਂ ਦੇ ਗੁਣ ਗਾਉਣ ਵਾਲੇ ਲੋਕ ਆ ਜਿਹੜੇ, ਉਹ ਕਹਿੰਦੇ ਅਸੀਂ ਸੱਚੇ ਸਿੱਖ ਆ ਜੀ, ਸਾਡੇ ਨਾਲੋਂ ਵੱਧ ਕਿਹਨੂੰ ਅਕਲ। ਉਹ ਮਸਲੇ ਜਿਹੜੇ ਪੰਥ ਦੇ ਨੇ, ਜਿਨ੍ਹਾਂ ਉੱਤੇ ਪੰਥਕ ਤੌਰ ਤੇ ਅਕਾਲ ਤਖਤ ਸਾਹਿਬ ਤੋਂ ਸਿੱਖ ਰਹਿਤ ਮਰਿਆਦਾ ਤੇ ਖਾਲਸਾ ਪੰਥ ਦੀ ਜਿਹੜੀ ਸਾਡੇ ਫਲਸਫੇ ਦੀ ਆ ਰੋਸ਼ਨੀ, ਉਹਦੇ ਤਹਿਤ ਸਾਨੂੰ ਸੇਧ ਮਿਲਣੀ ਸੀ, ਉਹਦੀ ਥਾਂ ਦੇ ਉੱਤੋਂ ਕਿਤੋਂ ਹੋਰ ਹੀ ਸੇਧ ਮਿਲਣ ਲੱਗ ਪਈ। ਜੰਗ ਜਦੋਂ ਤੱਕ ਆਪਾਂ ਹਾਰੇ ਨਹੀਂ, ਉਦੋਂ ਤੱਕ ਦੁਸ਼ਮਣ ਨੂੰ ਜਿੱਤਿਆ ਹੋਇਆ ਨਾ ਮੰਨਿਆ ਕਰੀਏ। ਸੋ ਇਸ ਕਰਕੇ ਅਜੇ ਆਪਾਂ ਲੜਾਈ ਦੇ ਮੈਦਾਨ ਦੇ ਵਿੱਚ ਵਾਂ। ਅਜੇ ਖਾਲਸਾ ਆਪਦੀ ਪੂਰੀ ਜਾਹੋ ਜਲਾਲ ਨਾਲ, ਪੂਰੀ ਸ਼ਕਤੀ ਨਾਲ ਲੜ ਰਿਹਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਲਈ ਬਹੁਤ ਜ਼ਰੂਰੀ ਕੰਮ ਨੇ, ਪਰ ਇੱਕ ਕੰਮ ਬੜਾ ਜ਼ਰੂਰੀ ਹੈ ਜਿਹੜਾ ਮੈਨੂੰ ਲੱਗਦਾ, ਉਹ ਹੈਗਾ ਵੀ ਸਿੱਖ ਇਹਨਾਂ ਦਿਨਾਂ ਦੇ ਵਿੱਚ ਬੋਧੀਆਂ ਦੀ ਤਬਾਹੀ ਕਿਵੇਂ ਹੋਈ ਸੀ, ਬੋਧੀਆਂ ਨੂੰ ਹਿੰਦੂਇਜ਼ਮ ਨੇ ਕਿਵੇਂ ਹੜੱਪਿਆ ਸੀ, ਇਹ ਕਿਤਾਬਾਂ ਜ਼ਰੂਰ ਪੜ੍ਹਨ। ਜਦੋਂ ਖਾੜਕੂ ਲਹਿਰ ਪੂਰੇ ਜੋਬਨ ਤੇ ਸੀ, ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸੰਤ ਸਿਪਾਹੀ ਇੱਕ ਮੈਗਜ਼ੀਨ ਜਿਹੜਾ ਮਾਸਟਰ ਤਾਰਾ ਸਿੰਘ ਦੇ ਪਰਿਵਾਰ ਵੱਲੋਂ ਨਿਕਲਦਾ ਸੀ, ਬੀਬੀ ਰਜਿੰਦਰ ਕੌਰ ਬਾਅਦ ਵਿੱਚ ਉਹਨਾਂ ਦਾ ਪਰਿਵਾਰ ਇਸ ਮੈਗਜ਼ੀਨ ਨੂੰ ਕੱਢਦਾ ਰਿਹਾ। ਉਹਦੇ ਵਿੱਚ ਸਾਡਾ ਸਾਰਿਆਂ ਦਾ ਉਸ ਵੇਲੇ ਇਸ ਕਰਕੇ ਦਿਲਚਸਪੀ ਹੁੰਦੀ ਸੀ ਵੀ ਖਾੜਕੂ ਖਾਲਿਸਤਾਨੀ ਸੰਘਰਸ਼ ਦੇ ਜਿਹੜੇ ਜੁਝਾਰੂ ਸ਼ਹੀਦ ਹੁੰਦੇ ਸੀ, ਉਹਨਾਂ ਦੀਆਂ ਜੀਵਨੀਆਂ, ਉਹਨਾਂ ਦੀਆਂ ਫੋਟੋਆਂ ਛਪਦੀਆਂ ਹੁੰਦੀਆਂ ਸੀ। ਤੇ ਅਸੀਂ ਉਹ ਮੈਗਜ਼ੀਨ ਲੱਭ ਕੇ ਬੱਸ ਅੱਡਿਆਂ ਤੋਂ ਜਾਂ ਜਿੱਥੋਂ ਵੀ ਕਿਤੇ ਮਿਲਣਾ ਬੜੀ ਵੱਡੀ ਗੱਲ ਹੁੰਦੀ ਸੀ। ਤੇ ਲੋਕਾਂ ਨੇ ਬੜੇ ਅਦਬ ਸਤਿਕਾਰ ਨਾਲ ਉਸ ਵੇਲੇ ਤੇ ਮੈਗਜ਼ੀਨ ਉਹ ਸਾਰੀ ਚੀਜ਼ ਨੂੰ ਸੰਭਾਲਿਆ ਹੁੰਦਾ।
ਉਹਦੇ ਵਿੱਚ ਹੋਰ ਵੀ ਬਹੁਤ ਸਾਰੇ ਲੇਖ ਲਿਖੇ ਹੁੰਦੇ ਸੀ, ਛਪੇ ਹੁੰਦੇ ਸੀ। ਇੱਕ ਸਰਦਾਰ ਗੁਰਭਜਨ ਸਿੰਘ ਗਿੱਲ ਲੁਧਿਆਣੇ ਤੋਂ ਸਿੱਖ ਵਿਚਾਰ ਮੰਚ ਜਿਹੜੀ ਉੱਥੇ ਜਥੇਬੰਦੀ ਸੀ ਉਹਨਾਂ ਦਿਨਾਂ 'ਚ ਬਹੁਤ ਵੱਡਾ ਕੰਮ ਕਰ ਰਹੀ ਸੀ, ਉਹਨਾਂ ਦੇ ਲੇਖ ਹੁੰਦੇ ਸੀ। ਇੱਕ ਲੇਖ ਦਾ ਸਰਲੇਖ ਆ ਜਿਹੜਾ ਮੇਰੇ ਦਿਲ ਦਿਮਾਗ ਵਿੱਚ ਜਿਵੇਂ ਮਤਲਬ ਐ ਗੱਡਿਆ ਪਿਆ। ਉਹਦੇ ਸਰਲੇਖ ਸੀਗਾ, ਸਿੱਖੋ ਬੋਧੀਆਂ ਦੀ ਬਰਬਾਦੀ ਤੋਂ ਸਬਕ ਸਿੱਖੋ। ਇਹ ਲੇਖ ਜਿੰਨੀ ਵਾਰ ਪੜ੍ਹਿਆ ਦਿਲ ਅੰਦਰ ਤਿੱਕਰ ਲਰਜ਼ ਕੇ ਰਹਿ ਜਾਂਦਾ ਰਿਹਾ। ਬਹੁਤ ਮਨ ਨੂੰ ਸੰਤਾਪ ਹੋਇਆ ਤੇ ਹਰ ਵਾਰੀ ਪੜ੍ਹਨ ਤੋਂ ਬਾਅਦ ਦਿਲ ਦਿਮਾਗ ਨੇ ਇੱਕ ਅਹਿਦ ਕੀਤਾ ਵੀ ਆਪਦੇ ਜੀਵਨ ਦਾ ਹਰ ਸਾਹ ਜਿਹੜਾ ਹੈ ਉਹ ਆਪਾਂ ਆਪਦੇ ਪੰਥ ਲਈ, ਆਪਦੇ ਧਰਮ ਲਈ, ਆਪਦੀ ਕੌਮ ਲਈ, ਆਪਦੇ ਲੋਕਾਂ ਲਈ, ਆਪਦੇ ਹਿੱਤਾਂ ਲਈ ਕੰਮ ਕਰਨਾ। ਸੋ ਇਹ ਲੇਖ ਜਿਹੜੇ ਨੇ ਇਸ ਕਰਕੇ ਜ਼ਰੂਰੀ ਨੇ, ਜਾਂ ਇਹ ਕਿਤਾਬਾਂ, ਇਹ ਜਾਣਕਾਰੀਆਂ ਇਸ ਕਰਕੇ ਜ਼ਰੂਰੀ ਨੇ ਕਿ ਜੇਕਰ ਕੋਈ ਸਿੱਖ ਕਿਸੇ ਸਿੱਖ ਨੂੰ ਇਹ ਸਮਝਾਉਣ ਬਹਿ ਜਾਵੇ ਕਿ ਭਾਈ ਆਪਣੀ ਕੌਮ ਨੂੰ ਖਤਰਾ, ਆਪਣੇ ਪੰਥ ਨੂੰ ਇੱਥੋਂ ਖਤਰਾ, ਆਪਣੇ ਹਿੱਤਾਂ ਨੂੰ ਇੱਥੋਂ ਸੱਟ ਵੱਜਦੀ ਆ, ਤਾਂ ਮੈਂ ਇਹ ਮਹਿਸੂਸ ਕੀਤਾ ਵੀ ਉਹ ਸਿੱਖ ਕਹਿੰਦਾ ਵੀ ਹੁਣ ਤੂੰ ਚੁੱਪ ਕਰ, ਜਿਹਨੂੰ ਸਮਝਾਉਣ ਬੈਠੀ ਦਾ ਕਹਿੰਦਾ ਤੈਨੂੰ ਮੈਂ ਸਮਝਾਉਣਾ। ਤੇ ਉਹ ਫਿਰ 200 ਘੰਟੇ ਲਵਾ ਲਓ, 2 ਲੱਖ ਘੰਟੇ ਲਵਾ ਲਓ, ਉਹਨੂੰ ਤੁਹਾਡੇ ਨਾਲੋਂ ਜ਼ਿਆਦਾ ਪਤਾ ਹੁੰਦਾ। ਕਹਿੰਦਾ ਤੂੰ ਮੈਨੂੰ ਕੀ ਦੱਸਣਾ, ਮੈਨੂੰ ਤੇਰੇ ਨਾਲੋਂ ਜ਼ਿਆਦਾ ਪਤਾ ਵੀ ਸਿੱਖੀ ਖਤਰੇ 'ਚ। ਪਰ ਨਾਲ ਦੀ ਨਾਲ ਇੱਕ ਗੱਲ ਪੱਕੀ ਹੋ ਜਾਂਦੀ ਆ ਕਿ ਗੱਲਾਂ ਕਰਨ ਵਿੱਚ ਤਾਂ ਬੱਬਰ ਸ਼ੇਰ ਆ, ਤੇ ਕਰਨ ਕਰਾਉਣ ਮੌਕੇ ਵੀ ਸਿੱਖੀ ਨੂੰ ਬਚਾਉਣ ਲਈ ਕੁਝ ਕਰੀਏ, ਉਹਦੇ ਲਈ ਫਿਰ ਕੋਈ ਵਿਰਲਾ ਹੀ ਇਸ ਪਾਸੇ ਨੂੰ ਆਉਂਦਾ। ਸਿੱਖੀ ਨੂੰ ਖਤਰਾ ਹੈ, ਸਿੱਖ ਜਜ਼ਬਾਤਾਂ ਦਾ ਗਲਾ ਘੁੱਟਿਆ ਜਾ ਰਿਹਾ, ਸਿੱਖਾਂ ਨੂੰ ਉਹਨਾਂ ਦੇ ਥਾਂ ਤੇ ਖੜਿਆਂ ਨੂੰ ਹੀ ਕਿਵੇਂ ਘੇਰਿਆ ਜਾ ਰਿਹਾ, ਹਰਾਇਆ ਜਾ ਰਿਹਾ, ਘੂਰਿਆ ਜਾ ਰਿਹਾ, ਇਹ ਸਾਰਾ ਕੁਝ ਪਤਾ। ਪਰ ਇਹਦੇ ਵਿੱਚੋਂ ਨਿਕਲਣਾ ਕਿਵੇਂ ਆ, ਕਿੱਥੋਂ ਸੇਧ ਲਈਏ, ਕਿੱਥੋਂ ਅਗਵਾਈ ਲਈਏ, ਇਹ ਸਾਡੇ ਸਾਹਮਣੇ ਨਹੀਂ ਆ ਰਿਹਾ। ਤੇ ਬਹੁਤ ਸਾਰੇ ਭਰਾਵਾਂ ਦੀ, ਬਹੁਤ ਸਾਰੇ ਸਾਡੇ ਆਲੇ ਦੁਆਲੇ ਸੱਜਣਾ ਦੀ ਬਿਰਤੀ ਹੈ ਜਿਹੜੀ ਉਹ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ, ਕਿਉਂਕਿ ਰੱਬ ਨੇ ਨਾ ਸਾਰਿਆਂ ਦੀਆਂ ਸ਼ਕਲਾਂ ਇੱਕੋ ਜਿਹੀਆਂ ਬਣਾਈਆਂ, ਨਾ ਅਕਲਾਂ ਇੱਕੋ ਜਿਹੀਆਂ ਬਣਾਈਆਂ। ਤੇ ਜਿਨ੍ਹਾਂ ਭਰਾਵਾਂ ਨੂੰ ਜ਼ਿਆਦਾ ਸਮਝ ਆ, ਜਿਨ੍ਹਾਂ ਨੂੰ ਪੂਰੀ ਐਨ ਸਪਸ਼ਟਤਾ ਆ, ਉਹ ਬਾਕੀਆਂ ਨੂੰ ਸਮਝਦੇ ਆ ਵੀ ਇਹਦਾ ਅਕਲ ਹੀ ਨਹੀਂ, ਇਹਨਾਂ ਨਾਲ ਗੱਲ ਹੀ ਕਾਹਦੀ ਕਰਨੀ। ਤੇ ਜਿਨ੍ਹਾਂ ਨੂੰ ਮਸਲੇ ਦੀ ਸੋਝੀ ਨਹੀਂ, ਉਹ ਸਮਝਦੇ ਆ ਕਿ ਅਸੀਂ ਕੀ ਲੈਣਾ ਇਹਨਾਂ ਚੱਕਰਾਂ ਚੋਂ, ਸਾਨੂੰ ਤਾਂ ਬਸ ਰੋਜੀ ਰੋਟੀ ਮਿਲਦੀ ਰਵੇ, ਨਜ਼ਾਰੇ ਲੈਂਦੇ ਆ, ਮੌਜਾਂ ਕਰਦੇ ਆ, ਸਾਨੂੰ ਕੀ। ਜਿਹੜੀ ਸਾਨੂੰ ਕੀ ਵਾਲੀ ਬਿਰਤੀ ਆ, ਇਹਨੇ ਵੀ ਸਾਡਾ ਬਹੁਤ ਨੁਕਸਾਨ ਕੀਤਾ। ਤੇ ਦੂਜੀ ਬਿਰਤੀ ਕਿ ਜੀ ਆਪਾਂ ਨੂੰ ਸਭ ਕੁਝ ਪਤਾ ਤੇ ਮੇਰੇ ਕੋਲੇ ਆਓ, ਮੈਂ ਵਿਦਵਤਾ ਘੋਟਦਾ ਤੇ ਮੈਨੂੰ ਬੜੇ ਸਮਝ ਆ, ਤੇ ਗੱਲਾਂ ਕਰੀ ਜਾਂਦੇ ਆ ਤੇ ਪ੍ਰੈਕਟੀਕਲੀ ਅਮਲੀ ਤੌਰ ਦੇ ਉੱਤੇ ਆਪਾਂ ਕੁਝ ਕਰਨਾ। ਸੋ ਸਾਨੂੰ ਕਿਸੇ ਨਾ ਕਿਸੇ ਨੁਕਤੇ ਉੱਤੇ ਆਪਣਾ ਦਿਲ ਦਿਮਾਗ ਲਾ ਕੇ ਕਿਸੇ ਪੁਆਇੰਟ ਤੇ ਆਉਣਾ ਪਊਗਾ। ਤੇ ਖਾਸ ਤੌਰ ਦੇ ਉੱਤੇ ਜਦੋਂ ਆਪਾਂ ਇਹ ਸਮਝ ਲਵਾਂਗੇ ਕਿ ਬੋਧੀਆਂ ਦਾ ਸਾਡੇ ਮਸਲੇ ਨਾਲ ਕੀ ਸੰਬੰਧ ਹੈ। ਬੋਧੀ ਤਕਰੀਬਨ ਉਹੀ ਸਾਰਾ ਕੁਝ ਜਿਹੜਾ ਆਪਾਂ ਝੱਲਿਆ, ਉਹੀ ਸਾਰਾ ਕੁਝ ਉਹਨਾਂ ਨੇ ਝੱਲਿਆ। ਬੋਧੀ ਵੀ ਉਸੇ ਹਿੰਦੂ ਤਵੀ ਭਾਗਵਾਂ ਬ੍ਰਿਗੇਡ ਜਿਹਨੂੰ ਕਹਿੰਦੇ ਆ ਅੱਜ ਆਪਾਂ, ਉਸੇ ਨਸਲ ਦਾ ਸ਼ਿਕਾਰ ਹੋਏ ਸੀ ਜਿਹਦਾ ਆਪਾਂ ਸ਼ਿਕਾਰ ਹੋਏ ਆ। ਹੁਣ ਇਹਦੇ ਮਸਲੇ ਉੱਤੇ 2 ਤਰ੍ਹਾਂ ਦੇ ਵਿਚਾਰ ਨੇ। ਇੱਕ ਕਹਿੰਦੇ ਆ ਵੀ ਸਿੱਖ, ਜਿਵੇਂ ਕਿ ਸਰਦਾਰ ਕੁਲਵੀਰ ਸਿੰਘ ਕੌੜਾ ਦੀ ਤਾਂ ਪੂਰੀ ਕਿਤਾਬ ਹੀ ਆ ਗਈ ਆ ਵੀ ਹੁਣ ਹੋਰ ਰਹਿ ਕੀ ਗਿਆ, ਸਿੱਖ ਨਿਕਲਿਆ ਗਿਆ। ਇੱਕ ਕਹਿੰਦੇ ਆ ਵੀ ਨਹੀਂ, ਸਿੱਖ ਲੜ ਰਿਹਾ, ਅਜੇ ਕਸ਼ਮਕਸ਼ ਵਿੱਚ ਆ। ਹਾਂ, ਸਾਡੇ ਬਹੁਤ ਸਾਰੇ ਹਿੱਸਿਆਂ ਨੂੰ ਸੱਟ ਵੱਜੀ ਆ, ਪਰ ਜਿਵੇਂ ਕਿਸੇ ਜੰਗ ਦੇ ਮੈਦਾਨ ਵਿੱਚ ਜਦੋਂ ਜੰਗ ਚੱਲ ਰਹੀ ਹੁੰਦੀ ਆ, ਕਈ ਥਾਵਾਂ ਦੇ ਉੱਤੇ ਆਪਣਾ ਹੱਥ ਉੱਤੇ ਹੁੰਦਾ, ਕਿਸੇ ਥਾਂ ਤੇ ਦੁਸ਼ਮਣ ਦਾ ਹੱਥ ਉੱਤੇ ਹੁੰਦਾ। ਪਰ ਜੰਗ ਜਦੋਂ ਤੱਕ ਆਪਾਂ ਹਾਰੇ ਨਹੀਂ, ਉਦੋਂ ਤੱਕ ਦੁਸ਼ਮਣ ਨੂੰ ਜਿੱਤਿਆ ਹੋਇਆ ਨਾ ਮੰਨਿਆ ਕਰੀਏ। ਸੋ ਇਸ ਕਰਕੇ ਅਜੇ ਆਪਾਂ ਲੜਾਈ ਦੇ ਮੈਦਾਨ ਦੇ ਵਿੱਚ ਵਾਂ, ਅਜੇ ਖਾਲਸਾ ਆਪਦੀ ਪੂਰੀ ਜਾਹੋ ਜਲਾਲ ਨਾਲ, ਪੂਰੀ ਸ਼ਕਤੀ ਨਾਲ ਲੜ ਰਿਹਾ। ਚਲੋ, ਇਹ ਗੱਲ ਤਾਂ ਸਾਰਿਆਂ ਦੀ ਸਾਂਝੀ ਹੋ ਹੀ ਗਈ ਨਾ ਕਿ ਸਿੱਖਾਂ ਨੂੰ ਖਤਰਾ ਵਾ, ਤੇ ਉਹ ਖਤਰਾ ਹਿੰਦੂ ਤਵੀ ਤਾਕਤਾਂ ਤੋਂ ਆ। ਹੁਣ ਭਾਗਵੇਂ ਬ੍ਰਿਗੇਡ ਨੇ ਨਾਂ ਬੜੇ ਬਦਲੇ ਆ, ਕਦੇ ਉਹ ਕੋਈ ਨਾਂ ਧਰ ਕੇ, ਕਦੇ ਉਹ ਕੋਈ ਰੂਪ ਬਦਲ ਕੇ, ਕਦੇ ਉਹ ਕਿਸੇ ਹਿਸਾਬ ਕਿਤਾਬ 'ਚ
ਆਪਦੇ दुश्मन नूं हमला करता है ते हमेशा ही सिख इस गल का शिकार होंदे रहे आ भी असीं इहदे नाल किवें नजिठीए। जिवें 2004 ਦੇ ਵਿੱਚ ਇੱਕ ਹੁਕਮਨਾਮਾ ਜਾਰੀ ਹੋ ਗਿਆ ਕਿ RSS ਇਹਦਾ ਵਿਰੋਧ ਕਰਨਾ, ਇਹਦੇ ਸਮਾਗਮਾਂ 'ਚ ਨਹੀਂ ਜਾਣਾ, ਇਹਦਾ ਸਾਥ ਸਹਿਯੋਗ ਨਹੀਂ ਦੇਣਾ, ਪਰ ਉਹਨਾਂ ਨੇ ਨਾਂ ਛੱਡਤਾ RSS। ਉਹਨਾਂ ਨੇ ਹੋਰ ਬੜੇ ਸਿੱਖ ਸੰਗਠਨ ਹਿੰਦੂਤਵੀ ਸੰਗਠਨ ਖੜੇ ਕਰ ਲਏ ਜਿਨ੍ਹਾਂ ਦੇ ਨਾਂ ਇਸ ਤਰ੍ਹਾਂ ਦੇ ਆ ਵੀ RSS ਨਾਲ ਜਿਵੇਂ ਉਹਨਾਂ ਦਾ ਕੋਈ ਲਿੰਕ ਹੀ ਨਹੀਂ, ਕੋਈ ਸੰਬੰਧ ਹੀ ਨਹੀਂ। ਕਾਰਗੁਜ਼ਾਰੀ ਉਹੀ ਆ ਵੀ ਸਿੱਖੀ ਨੂੰ ਖਤਮ ਕਰਨਾ, ਸਿੱਖੀ ਦਾ ਹਿੰਦੂਕਰਨ ਕਰਨਾ, ਸਿੱਖ ਕੌਮ ਨੂੰ ਹੜੱਪਣਾ ਤੇ ਸਾਰੇ ਦੇ ਸਾਰੇ ਸਿੱਖ ਸਮਾਜ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਕਰਮਕਾਂਡੀ, ਬ੍ਰਾਹਮਣਵਾਦੀ, ਜਾਤ ਪਾਤਵਾਦੀ ਤੇ ਹਰ ਉਹ ਕੰਮ ਜਿਹੜੇ ਸਿੱਖ ਰਿਤ ਮਰਿਆਦਾ 'ਚ ਮਨਾ ਨੇ ਉਹ ਸਾਰੇ ਕਰਨ ਲਾਉਣਾ। ਹੁਣ ਇਸ ਗੱਲ ਲਈ ਸਾਨੂੰ ਕਿਸੇ ਮਕਾਲਫ ਦੀ ਲੋੜ ਵੀ ਨਹੀਂ ਵੀ ਉਹ ਆ ਕੇ ਸਾਨੂੰ ਸਮਝਾਵੇ, ਕਿਸੇ ਮਿਸਟਰ ਡੀ ਪੈਟਰੀ ਦੀ ਲੋੜ ਨਹੀਂ। ਹੁਣ ਤਾਂ ਇੱਥੇ ਸਾਡੇ ਪਿੰਡਾਂ ਦੇ ਮੋੜਾਂ ਤੇ ਬੈਠੇ ਦੇਸੀ ਜਿਹੇ ਬੰਦਿਆਂ ਨੂੰ ਵੀ, ਆਮ ਬੰਦਿਆਂ ਨੂੰ ਵੀ ਪੂਰੀ ਤਰ੍ਹਾਂ ਸਮਝ ਆ ਕਿ ਜੋ ਕੁਝ ਸਾਨੂੰ ਨਹੀਂ ਕਰਨਾ ਚਾਹੀਦਾ, ਜੋ ਹਿੰਦੂ ਭਾਈਚਾਰੇ ਵਾਲਿਆਂ ਨੂੰ ਕਰਨਾ ਕਰਾਉਣਾ ਚਾਹੀਦਾ, ਅਸੀਂ ਉਹ ਸਾਰਾ ਕੁਝ ਕਰਨ ਲੱਗ ਪਏ। ਤੇ ਕਿਸੇ ਕੌਮ ਦਾ ਬਚਣਾ ਜਾਂ ਕਿਸੇ ਕੌਮ ਦਾ ਮਰਨਾ ਉਹ ਇਹੋ ਜਿਹੀਆਂ ਗੱਲਾਂ ਨੇ ਨਿਰਧਾਰਤ ਹੁੰਦਾ। ਹੋਰ ਇੱਥੇ ਕਿਹੜਾ ਸਰਟੀਫਿਕੇਟ BP ਚੈੱਕ, ਸ਼ੂਗਰ ਚੈੱਕ ਕਰਕੇ ਡਾਕਟਰ ਨੇ ਦੇਣਾ ਵੀ ਆਹ ਕੌਮ ਮਰ ਗਈ ਜਾਂ ਮਰ ਰਹੀ ਹੈ। ਆਪਾਂ ਉਹ ਸਾਰੇ ਕੰਮ ਕਰੀਏ ਜਿਹਦੇ ਨਾਲ ਸਿੱਖੀ ਨੂੰ, ਸਿੱਖ ਹਿੱਤਾਂ ਨੂੰ ਖਤਰਾ ਹੋਵੇ। ਆਪਾਂ ਉਹ ਸਾਰੇ ਕੰਮ ਕਰੀਏ ਜਿਹਦੇ ਨਾਲ ਸਿੱਖ ਕੌਮ ਦੇ ਖਿਲਾਫ ਸਾਰਾ ਮਾਹੌਲ ਬਣਦਾ ਹੋਵੇ। ਕੌਮਾਂ ਬਣਨ ਦਾ ਵੀ ਇੱਕ ਸਫ਼ਰ ਹੁੰਦਾ, ਸਦੀਆਂ ਲੱਗਦੀਆਂ ਨੇ ਕਿਸੇ ਕੌਮ ਨੂੰ ਬਣਨ ਵਿੱਚ ਤੇ ਸਦੀਆਂ ਹੀ ਲੱਗਦੀਆਂ ਨੇ ਉਹਨੂੰ ਟੁੱਟਣ 'ਚ। ਤੇ ਆਪਾਂ ਹਰ ਰੋਜ਼ ਥੋੜਾ ਥੋੜਾ ਕਰਕੇ ਕੌਮ ਨੂੰ ਤੋੜ ਰਹੇ ਆ, ਕੌਮ ਨੂੰ ਖਤਮ ਕਰ ਰਹੇ। ਇਸ ਪ੍ਰਕਿਰਿਆ ਨੂੰ ਕੋਈ ਐਉਂ ਜੇ ਸਮਝੇ, ਜੇ ਕੋਈ ਐਉਂ ਕਵੇ ਕਿ ਮੈਨੂੰ ਦਿਖਾਓ ਜੀ ਕਿਵੇਂ ਕੌਮ ਮਰ ਰਹੀ ਆ, ਇਹ ਤਾਂ ਜੀ ਐਵੇਂ ਰੌਲਾ ਪਾਈ ਜਾਂਦੇ ਆ ਵੀ ਇਹਨਾਂ ਨੂੰ ਤਾਂ ਜੀ ਫੋਬੀਆ ਹੋਇਆ, ਐਵੇਂ ਬਿਮਾਰੀ ਲੱਗੀ ਹੋਈ ਆ, ਚੀਕਾਂ ਮਾਰੀ ਜਾਂਦੇ ਆ, ਪੰਥ ਖਤਰੇ 'ਚ ਆ, ਸਿੱਖੀ ਖਤਰੇ 'ਚ ਆ। ਕੁਛ ਨਹੀਂ ਹੁੰਦਾ ਜੀ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਜਿਹੜੇ ਨੇ ਉਹਨਾਂ ਦੇ ਬਲਿਹਾਰੇ ਜਾਣ ਨੂੰ ਜੀ ਕਰਦਾ ਵੀ ਜਿਹੜੇ ਮਸਲੇ ਦੀ ਸਮਝ ਨਾ ਹੋਵੇ, ਜੇ ਉਹਦੇ ਤੇ ਚੁੱਪ ਹੀ ਰਹੋ। ਇਹ ਬਿਮਾਰੀ ਬਥੇਰੀਆਂ ਥਾਵਾਂ ਦੇ ਉੱਤੇ ਨਸ਼ਰ ਹੁੰਦੀ ਆ। ਬੋਧੀਆਂ ਵਿੱਚ ਵੀ ਇਹੋ ਜਿਹੇ ਬੰਦੇ ਹੋਣਗੇ ਜਿਨ੍ਹਾਂ ਨੂੰ ਇਹ ਅਕਲ ਨਹੀਂ ਹੋਣੀ ਕਿ ਜਿਹੜਾ ਸਾਡਾ ਮਤ ਵਾ, ਬੁੱਧ ਮਤ, ਬੋਧ ਮਤ ਜਿਹਨੂੰ ਕਹਿੰਦੇ ਆ, ਉਹਦਾ ਭਗਵਿਆਂ ਨਾਲ, ਹਿੰਦੂ ਤਵੀਆਂ ਨਾਲ ਰੌਲਾ ਮਸਲਾ ਕੀ ਹੈ। ਪਹਿਲੀ ਗੱਲ ਤਾਂ ਇਹ ਕਿ ਜਿਵੇਂ ਗੁਰੂ ਸਾਹਿਬਾਨ ਨੇ ਆਮ ਲੋਕਾਂ ਦੀ ਜਿਹੜੀ ਬੋਲੀ ਸੀ, ਕਿਉਂਕਿ ਹਿੰਦੂ ਤਵੀ ਤਾਕਤਾਂ ਨੂੰ ਬੜਾ ਬੁਖਾਰ ਚੜਿਆ ਹੁੰਦਾ ਸੀ ਵੀ ਸਾਡਾ ਜੀ ਜਿਹੜਾ ਦੇਵ ਭਾਸ਼ਾ ਸਾਡੀ ਕਹਿੰਦੇ ਆ ਜਿਹੜੀ ਸੰਸਕ੍ਰਿਤ, ਸੰਸਕ੍ਰਿਤ ਵਿੱਚ ਅਸੀਂ ਗ੍ਰੰਥ ਲਿਖੇ ਨੇ, ਸੰਸਕ੍ਰਿਤ ਸਾਡੀ ਮਹਾਨ ਬੋਲੀ ਆ, ਬਾਕੀ ਬੋਲੀਆਂ ਛੋਟੀਆਂ ਨੇ, ਉਹ ਬੋਲਣ ਵਾਲੇ ਵੀ ਛੋਟੇ ਨੇ, ਅਸੀਂ ਬੜੇ ਉੱਚੇ ਆ, ਅਸੀਂ ਬ੍ਰਾਹਮਣ ਆ, ਅਸੀਂ ਬ੍ਰਹਮਾ ਦੇ ਮੂੰਹ ਤੋਂ, ਮੁਖ ਤੋਂ ਪ੍ਰਗਟ ਹੋਏ ਆ ਤੇ ਫਲਾਨਾ ਇੱਥੋਂ ਧਮਕਾਨਾ ਉੱਥੋਂ, ਜੋ ਵੀ ਕੂੜ ਕਬਾੜ, ਜੋ ਵੀ ਝੂਠ ਤੂਫਾਨ, ਉਹ ਸਾਰਾ ਕੁਝ ਕਹਿ ਕੇ ਆਪਦੀ ਸਰਦਾਰੀ ਜਿਨ੍ਹਾਂ ਲੋਕਾਂ ਨੇ ਕਾਇਮ ਕੀਤੀ, ਉਹਨਾਂ ਦੇ ਸਾਹਮਣੇ ਬੋਧੀਆਂ ਨੇ, ਬੋਧ ਮਤ ਨੇ, ਬੁੱਧ ਮਤ ਨੇ ਇਹ ਇੱਕ ਲਲਕਾਰ, ਇੱਕ ਵੰਗਾਰ ਖੜੀ ਕੀਤੀ ਕਿ ਉਹਨਾਂ ਨੇ ਪਾਲੀ ਜਾਂ ਪ੍ਰਕਿਰਤ ਕਹਿੰਦੇ ਆ ਉਹਨੂੰ ਆਪਦੀ ਬੋਲੀ ਮੰਨਿਆ ਤੇ ਸੰਸਕ੍ਰਿਤ ਦੀ ਸਰਦਾਰੀ ਨੂੰ ਚੁਣੌਤੀ ਦਿੱਤੀ। ਬੜਾ ਦੁੱਖ ਹੋਇਆ ਕਰਮਕਾਂਡੀ ਬ੍ਰਾਹਮਣਵਾਦੀ ਸੋਚ ਨੂੰ, ਜਿਵੇਂ ਉਦੋਂ ਹੋਇਆ ਸੀ ਜਦੋਂ ਗੁਰੂ ਸਾਹਿਬਾਨ ਨੇ ਪੰਜਾਬੀ ਜਿਹਨੂੰ ਆਪਾਂ ਗੁਰਮੁਖੀ ਅੱਖਰ ਕਹਿੰਦੇ ਆ ਉਹਦੇ ਵਿੱਚ ਆਪਦਾ ਸਾਰਾ ਸੰਦੇਸ਼ ਲਿਖਿਆ, ਬੋਲਿਆ, ਦਿੱਤਾ। ਆਰੀਆ ਸਮਾਜੀਆਂ ਦੇ ਕੁਝ ਲੋਕਾਂ ਨੇ ਇਹੋ ਜਿਹੇ ਲੇਖ ਲਿਖੇ, ਕਿਤਾਬਾਂ ਲਿਖੀਆਂ ਕਿ ਜੀ ਉਹਨਾਂ ਨੂੰ ਸੰਸਕ੍ਰਿਤ ਨਹੀਂ ਸੀ ਆਉਂਦੀ। ਮਤਲਬ ਜੇ ਸੰਸਕ੍ਰਿਤ ਨਹੀਂ ਸੀ ਆਉਂਦੀ ਤਾਂ ਉਹ ਮਹਾਨ ਨਹੀਂ ਮੰਨੇ ਜਾ ਸਕਦੇ। ਉਹਨਾਂ ਦੇ ਨੁਕਸਾਂ ਵਿੱਚ, ਗੁਰੂ ਸਾਹਿਬਾਨ ਦੇ ਨੁਕਸਾਂ ਵਿੱਚ ਸਭ ਤੋਂ ਵੱਡਾ ਨੁਕਸ ਦੇਵ ਬੋਲੀ ਸੰਸਕ੍ਰਿਤ ਨਹੀਂ ਸੀ ਕਹਿੰਦੇ ਜੀ ਉਹਨਾਂ ਨੂੰ ਆਉਂਦੀ। ਤੇ ਤਕਲੀਫ ਇਸ ਗੱਲ ਦੀ ਪੂਰੀ ਆ
कि गुरु साहिबान ने जिवें किसी वेले महात्मा बुद्ध ने परखच्चे उड़ाए सी ब्राह्मणवाद दे, उवें गुरु साहिबान ने उड़ाते। सो इस गल दे नाल दूजा मसला सी फलसफे दा, सोच दा, भी जिहड़ी सोच जिहड़ा फलसफा बोधियां ने गुरु साहिबान दे सोच विचार नाल एक कई पक्षां तो मिलदा जुलदा लेके आंदा सी, जिहड़ा भारत दे मूल वासियां नूं, असल वासियां नूं बहुत ज्यादा आनंद देण वाला, सुख शांति देण वाला, बराबरता देण वाला, सत्कार देण वाला सी, जिहड़ा कि ब्राह्मण दी जात पात वाली, वरण वंड वाली मनुवादी बिरती दा पूरा विरोधी फलसफा सी। तो उही फलसफा गुरु साहिबान ने लै आंदा। ये नहीं कि सिक्खी कोई बोधी बुद्ध मत दी कापी आ, ये बिल्कुल नहीं। वो नास्तिकता दे पक्ष तो भी होए बोधी दा, पर ਉਹਦੇ ਵਿੱਚ भी वो दलील ਦਿੰਦੇ ਆ कई लोग, कोई ਉਹਦੇ ਨਾਲ सहमत ਹੋਵੇ ਜਾਂ असहमत ਹੋਵੇ कि जी ਜਦੋਂ ਅਗਲਿਆਂ ਦੇ ਉੱਤੇ ਹਰ ਜ਼ੁਲਮ ਰੱਬ ਦਾ ਨਾਂ ਲੈ ਕੇ ਹੋ ਰਿਹਾ ਸੀ, ਤਾਂ ਉਹਨਾਂ ਨੇ ਕਿਹਾ ਵੀ ਜੇ ਰੱਬ ਸਾਡੇ ਉੱਤੇ ਇਹ ਕਹਿਰ ਢਾਉਣ ਦੇ ਲਈ ਕਹਿੰਦਾ ਵੀ ਆਹ ਢਾਓ, ਫਿਰ ਅਸੀਂ ਇਹੋ ਜਿਹੇ ਰੱਬ ਨੂੰ ਮੰਨਦੇ ਹੀ ਨਹੀਂ। ਤੇ ਉਹ ਕਹਿੰਦੇ ਜੀ ਰੱਬ ਨੂੰ ਨਹੀਂ ਮੰਨਦੇ ਤਾਂ ਨਾਸਤਕ ਹੋ ਗਏ। ਹੁਣ ਕਿਹਾ ਉਹਨਾਂ ਨੇ ਕਿਵੇਂ ਹੋ ਜਾਂ ਨਹੀਂ ਕਿਹਾ ਉਹ ਤਾਂ ਗੱਲ ਵੱਖਰੀ ਆ, ਪਰ ਉਹਨਾਂ ਨੂੰ ਨਾਸਤਕ ਵੀ ਕਿਹਾ ਗਿਆ। ਤੇ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਜੋ ਕੁਝ ਲਿਖਿਆ ਬੋਲਿਆ ਗਿਆ ਉਹ ਆਪਾਂ ਕਹਿੰਦੇ ਚੰਗੇ ਨਹੀਂ ਲੱਗਦੇ, ਪਰ ਕਸਰ ਕੋਈ ਨਹੀਂ ਛੱਡੀ ਉਹਨਾਂ ਨੇ ਜਿਨ੍ਹਾਂ ਨੇ ਬੁੱਧ ਮਤ ਨੂੰ, ਮਹਾਤਮਾ ਬੁੱਧ ਨੂੰ ਨਿੰਦਿਆ ਭੰਡਿਆ। ਇੰਨੀ ਨਫ਼ਰਤ ਬੁੱਧ ਨਾਲ ਕੀਤੀ ਕਿ ਇਹ ਸਾਡੇ ਸ਼ਿਕਾਰ, ਸਾਡੇ ਸ਼ਿਕੰਜੇ ਵਿੱਚ ਆਏ ਹੋਏ ਲੋਕਾਂ ਨੂੰ ਸਾਡੇ ਤੋਂ ਕੱਢ ਕੇ ਉਹਨਾਂ ਨੂੰ ਆਜ਼ਾਦ, ਉਹਨਾਂ ਨੂੰ ਤਾਂ ਰਾਜ ਭਾਗਦੇ, ਕਿਉਂਕਿ ਬੋਧੀਆਂ ਦਾ ਰਾਜ ਵੀ ਹੋ ਗਿਆ ਸੀ, ਉਹਨਾਂ ਨੂੰ ਤਖਤਾਂ ਤਾਜਾਂ ਵਾਲੇ ਬਣਾ ਦਿੱਤਾ ਇਸ ਸੋਚ ਨੇ। ਇੰਨੀ ਨਫ਼ਰਤ ਕੀਤੀ ਕਿ ਜਦੋਂ ਵਕਤ ਆਇਆ, ਜਦੋਂ ਚੜ੍ਹਾਈ ਹੋਈ, ਜਦੋਂ ਬੁੱਧ ਮਤ ਨੂੰ ਉਹਨਾਂ ਨੇ ਸਫਾਇਆ ਕਰ ਦਿੱਤਾ ਸ਼ੰਕਰਾਚਾਰੀਆ ਦੀ ਕਮਾਂਡ ਹੇਠ, ਜਾਂ ਹੋਰ ਕਈ ਤਰੀਕਿਆਂ ਨਾਲ ਬੋਧੀਆਂ ਦਾ ਜਦੋਂ ਨਰਸੰਹਾਰ ਹੋਇਆ, ਨਸਲਕੁਸ਼ੀ ਹੋਈ, ਉਸ ਤੋਂ ਬਾਅਦ ਵਿੱਚ ਇਹ ਨਵੇਂ ਨਫ਼ਰਤ ਨੂੰ ਪੂਰਾ ਕਰਨ ਲਈ ਆਪਦੀ ਨੂੰ ਜਿਹੜੇ ਉਹਨਾਂ ਨੇ ਨਿਯਮ ਬਣਾਏ, ਉਹਦੇ ਚ ਕਹਿੰਦੇ ਵੀ ਜਿਹੜਾ ਮੁੰਗੇਰ ਆ ਉਹਦੇ ਨੇੜੇ ਇੱਕ ਹੜੰਬਾ ਨਾਂ ਦਾ ਸਥਾਨ ਹੈ ਜਿੱਥੇ ਮਹਾਤਮਾ ਬੁੱਧ ਨੇ ਆਪਦਾ ਸਰੀਰ ਤਿਆਗਿਆ ਸੀ। ਉਹਦੇ ਬਾਰੇ ਗੱਲ ਹੀ ਚਲਾਤੀ ਵੀ ਜਿਹੜਾ ਉੱਥੇ ਮਰਦਾ ਉਹ ਤਾਂ ਕਹਿੰਦੇ ਜੀ ਖੋਤੇ ਦੀ ਜੂਨ ਚ ਪਊਗਾ। ਬਈ ਜਿਹੜਾ ਮਹਾਤਮਾ ਬੁੱਧ ਦੇ ਮਰਨ ਵਾਲੇ, ਸਰੀਰ ਤਿਆਗਣ ਵਾਲੇ ਸਥਾਨ ਦੇ ਉੱਤੇ ਮੰਗੇਰ ਦੇ ਵਿੱਚ ਸਰੀਰ ਤਿਆਗ ਗਿਆ ਨਾ ਬੰਦਾ, ਵੀ ਲੋਕ ਉੱਥੋਂ ਡਰਨ ਲੱਗ ਗਏ। ਉੱਥੇ ਜਦੋਂ ਉਹਨਾਂ ਦੇ ਆਖਰੀ ਦਿਨ ਆਉਂਦੇ ਸੀ ਵੀ ਮੈਨੂੰ ਛੇਤੀ ਇਹਦੀ ਹੱਦ ਚੋਂ ਬਾਹਰ ਕੱਢੋ ਜੀ। ਮੰਗੇਰ ਨੂੰ, ਹੜੰਬਾ ਨੂੰ ਇਸ ਤਰੀਕੇ ਨਾਲ ਨਫ਼ਰਤ ਨਾਲ ਭਰ ਦਿੱਤਾ ਜਿੱਥੇ ਮਹਾਤਮਾ ਬੁੱਧ ਦਾ ਸਥਾਨ ਸੀ, ਤੇ ਹੋਰ ਜੋ ਕੁਝ ਕੀਤਾ ਬਈ ਅੰਦਰ ਵੜ ਗਏ ਬੁੱਧ ਮਤ ਦੇ ਵਿੱਚ। ਫਿਰ ਇਹਨੂੰ ਤਾਂਤਰਿਕਾਂ ਵਰਗਾ ਮੰਤ ਬਣਾ ਧਰਿਆ, ਜਿਵੇਂ ਸਿੱਖੀਜ਼ਮ ਦਾ ਅੱਜ ਕੱਲ੍ਹ ਹਾਲ ਹੋ ਰਿਹਾ। ਜਿਵੇਂ ਸਿੱਖਾਂ ਦੇ ਸਥਾਨਾਂ ਦੇ ਉੱਤੇ ਕਬਜ਼ੇ ਹੋ ਰਹੇ ਨੇ ਹਿੰਦੂ ਤਵੀਆਂ ਦੇ, ਇਵੇਂ ਉਸ ਮਹਾਤਮਾ ਬੁੱਧ ਦੇ ਸਥਾਨਾਂ ਉੱਤੇ ਕਬਜ਼ੇ ਹੋਏ। ਤੇ ਜਦੋਂ ਇੱਥੇ ਸ਼ੰਕਰਾਚਾਰੀਆ ਦਾ ਜਾਂ ਹਿੰਦੂ ਤਵੀਆਂ ਦਾ ਜ਼ੋਰ ਚੜਿਆ, ਮਹਾਤਮਾ ਬੁੱਧ ਦੇ ਚਰਨ ਚਿੰਨ੍ਹ ਮਿਟਾ ਦਿੱਤੇ ਗਏ। ਬੋਧੀ ਬ੍ਰਿਸ਼ ਜਿਹਦੇ ਹੇਠਾਂ ਬੈਠ ਕੇ ਬੁੱਧ ਜੀ ਨੇ ਉਪਾਸਨਾ ਕੀਤੀ ਸੀ ਉਹ ਸਾੜ ਦਿੱਤਾ, ਮੱਠ ਤਬਾਹ ਕਰਤੇ ਤੇ ਸਾਧੂਆਂ ਨੂੰ ਖੰਡਾ ਦਿੱਤਾ, ਜਿਵੇਂ ਆਪਣੇ ਨਾਲ 1984 ਚ ਹੋਇਆ ਸੀ। ਜਿਵੇਂ ਆਪਣੀ ਰੈਫਰੈਂਸ ਲਾਇਬ੍ਰੇਰੀ ਸਾੜੀ ਹੈ, ਉਵੇਂ ਹੀ ਬੋਧੀਆਂ ਦੇ ਨਾਲ ਹੋਇਆ ਸੀ। ਤੇ ਅੱਗੇ ਇਹ ਕਿ ਸ਼ੰਕਰਾਚਾਰੀਆ ਨੇ ਜਦੋਂ ਆਪਦੀ ਹਮਲਾਵਰ ਮੁਹਿੰਮ ਨੂੰ ਅੱਗੇ ਤੋਰਿਆ ਤਾਂ ਉੱਤਰ ਦੇ ਵਿੱਚ ਬਦਰੀਨਾਥ, ਦੱਖਣ ਦੇ ਵਿੱਚ ਸ਼੍ਰਿੰਗਰੀ, ਕਾਂਚੀਪੁਰਮ, ਪੂਰਬ ਵਿੱਚ ਪੁਰੀ ਤੇ ਪੱਛਮ ਵਿੱਚ ਦਵਾਰਕਾ ਦੇ ਮੱਠ ਉਸ ਦੀ ਬੁੱਧ ਮਤ ਦੀ ਵਿਰੁੱਧ ਡੂੰਘੀ ਚੌਤਰਫੀ ਖਾੜਕੂ ਮੁਹਿੰਮ ਸੀ ਇਹ ਜਿਹੜੀ, ਉਹਦਾ ਸ਼ਿਕਾਰ ਬਣੇ। ਇਸ ਲਿਖਤ ਅਨੁਸਾਰ ਜਿਹੜੇ ਹਿੰਦੂਆਂ ਦੇ ਇਹ ਵੱਡੇ ਤੀਰਥ ਮੰਨੇ ਜਾਂਦੇ ਆ, ਇਹ ਕਿਸੇ ਵੇਲੇ ਬੋਧੀਆਂ ਦੇ ਵੱਡੇ ਤੀਰਥ ਸੀ, ਜਿਨ੍ਹਾਂ ਉੱਤੇ ਸ਼ੰਕਰਾਚਾਰੀਆ ਵੇਲੇ ਕਬਜ਼ਾ ਕਰਕੇ ਉਹਨਾਂ ਦੇ ਨਾਂ ਨਵੇਂ ਰੱਖ ਕੇ ਉੱਤੇ ਫਿਰ ਹਿੰਦੂ ਤਵੀ ਝੰਡੇ ਝੁਲਾ ਦਿੱਤੇ ਗਏ। ਜਿਵੇਂ ਕਦੇ
ਭਵਿੱਖ ਵਿੱਚ ਇਹ ਸੋਚਦੇ ਆ ਵੀ ਆਪਾਂ ਸਿੱਖੀ ਉੱਤੇ ਵਿਜੇ ਹਾਸਲ ਕਰਕੇ ਜਿਹੜੇ ਸਿੱਖਾਂ ਦੇ ਗੁਰਧਾਮ ਨੇ ਇਹਨਾਂ ਉੱਤੇ ਫਤਿਹ ਹਾਸਲ ਕਰਨੀ ਆ। ਸਾਡੇ ਬਹੁਤ ਸਾਰੇ ਸਿੱਖ ਭਰਾ ਬਹੁਤ ਸਾਰੇ ਸਾਡੇ ਤਖਤਾਂ ਉੱਤੇ ਤੇ ਹੋਰਨਾਂ ਗੁਰਧਾਮਾਂ ਦੇ ਵਿੱਚ ਹਿੰਦੂ ਤਵੀ ਕਰਮ ਕਾਂਡਾਂ ਨੂੰ ਦੇਖ ਕੇ ਚੀਕਦੇ ਆ, ਕਲਪਦੇ ਆ ਕਿ ਇੱਥੇ ਅੱਜ ਉਹਨਾਂ ਦੇ ਝੰਡੇ ਝੂਲ ਰਹੇ ਨੇ। ਝੰਡੇ ਵੀ ਉਹਨਾਂ ਨੇ ਬਦਲ ਦਿੱਤੇ ਨੇ। ਜਿਹੜਾ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਸੀ ਕਿ ਸੁਰਮਈ ਰੰਗ ਦਾ ਜਾਂ ਜਿਹੜਾ ਖਾਲਸੇ ਦਾ ਬਸੰਤੀ ਰੰਗ ਆ, ਸ਼ਹਾਦਤ ਦਾ ਰੰਗ, ਵੀ ਇਹ ਝੰਡੇ ਲਾਉਣੇ ਆ, ਤਾਂ ਬਸੰਤੀ ਅਤੇ ਸੁਰਮਈ ਜਿਹੜਾ ਨੀਲਾ ਕਾਲਾ ਜਿਹਾ ਹੁੰਦਾ ਉਹਦੀ ਥਾਂ ਦੇ ਉੱਤੇ ਬਿਲਕੁਲ ਭਗਵੇਂ ਝੰਡੇ ਝੁਲਾ ਦਿੱਤੇ ਗਏ ਨੇ। ਜਿਵੇਂ RSS ਲਿਖਦੀ ਆ ਹਿੰਦੂ ਤਵ ਫੈਲਾਏਂਗੇ ਕੇਸਰੀਆ ਝੁਲਾਏਂਗੇ, ਉਵੇਂ ਹੀ ਸਾਡੇ ਬਹੁਤ ਸਾਰੇ ਸਿੱਖ ਭਰਾ ਵੀ ਕਹਿੰਦੇ ਨੇ ਜਿੱਥੇ ਲਹੂ ਸਿੰਘਾਂ ਦਾ ਡੁੱਲੂ ਉੱਥੇ ਨਿਸ਼ਾਨ ਕੇਸਰੀ ਝੁੱਲੂ। ਜਿੱਥੇ ਜਿਹੜਾ ਸੀਗਾ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਏ। ਸੋ ਜੇ ਆਪਾਂ ਕੇਸਰੀ ਨਿਸ਼ਾਨ ਸਾਹਿਬ ਭਗਵਾਂ ਝੰਡਾ ਜਿਹੜਾ ਉਹੀ ਚਲਾਉਣਾ ਤੇ ਉਹ ਫਿਰ RSS ਵਾਲੇ ਵੀ ਚਲਾਉਣ ਨੂੰ ਫਿਰਦੇ ਆ ਤੇ ਆਪਣਾ ਤਾਂ ਫਿਰ ਉਹਨਾਂ ਨਾਲ ਬਾਹਲਾ ਹੀ ਬਹੁਤ ਪਿਆਰ ਹੋਣਾ ਚਾਹੀਦਾ। ਸੋ ਆਪਣੀ ਸੋਚ ਨੂੰ ਆਪਣੇ ਅੰਦਰ ਵੜ ਕੇ ਕਿਵੇਂ ਅਗਲੇ ਉਹ ਕਰ ਰਹੇ ਨੇ, ਉਹ ਜਦੋਂ ਤੁਸੀਂ ਬੋਧੀਆਂ ਦਾ ਪੜ੍ਹੋਗੇ ਵੀ ਉਹਨਾਂ ਨਾਲ ਕੀ ਹੋਇਆ ਫੇਰ ਸਮਝ ਲੱਗੂ। ਤੇ ਜਦੋਂ ਬੋਧੀਆਂ ਦਾ ਮਾਰ ਮਰਈਆ ਹੋਇਆ, ਇਹਨੂੰ ਲਿਖਿਆ ਇਹ ਹੋਇਆ ਭਾਰਤ ਦੀ ਸੱਭਿਆਚਾਰਕ ਏਕਤਾ ਹੋਈ ਸੀ। ਇਹ ਜਿਹੜਾ ਭਗਵਾਂ ਬ੍ਰਿਗੇਡ ਸੀ ਉਹ ਫਿਰ ਇੱਥੋਂ ਦੇ ਜਿਹੜਾ ਬੁੱਧ ਮਤ ਵਾਲਾ ਇੱਥੋਂ ਦਾ ਸਾਰਾ ਸਿਵਲਾਈਜੇਸ਼ਨ ਸੀ ਉਹਨੂੰ ਉਹਨੇ ਢਾਹ ਲਿਆ ਤੇ ਫਿਰ ਸਾਂਝੀ ਭਾਰਤੀ ਚੇਤਨਤਾ ਦਾ ਵਿਕਾਸ ਹੋਇਆ। ਇਹੀ ਕੁਛ ਇਹਨਾਂ ਨੇ ਭਵਿੱਖ ਵਿੱਚ ਕਰਨ ਦਾ ਅਹਿਦ ਕੀਤਾ ਹੋਇਆ ਕਿ ਭਾਰਤ ਦੇ ਵਿੱਚ ਅੱਡ ਅੱਡ ਬੋਲੀਆਂ, ਧਰਮਾਂ, ਸੱਭਿਆਚਾਰਾਂ ਦਾ ਭੋਗ ਪਾ ਕੇ ਇੱਕ ਸਾਂਝੀ ਭਾਰਤੀ ਚੇਤਨਤਾ, ਭਾਰਤ ਦੀ ਸੱਭਿਆਚਾਰਕ ਏਕਤਾ ਇਹ ਪੈਦਾ ਕਰਨੀ ਆ। ਤੇ ਉਹਦੇ ਲਈ ਸਾਡੇ ਉੱਤੇ ਜੋ ਹਮਲਾਵਰ ਧਿਰ ਉਹ ਕੀ ਕਰਦੀ ਆ ਉਹ ਸਮਝਣ ਲਈ ਤਾਂ ਚਲੋ ਸਾਨੂੰ ਇਹ ਤੋਂ ਬੋਧੀਆਂ ਦੀ ਤਬਾਹੀ ਵਾਲੇ ਜਿੰਨੀਆਂ ਕਿਤਾਬਾਂ ਨੇ ਉਹਨਾਂ ਤੋਂ ਸਿੱਖਿਆ ਮਿਲ ਜੂ ਕਿ ਕਿਵੇਂ ਉਹਨਾਂ ਨੇ ਬੋਧੀਆਂ ਦਾ ਬਾਹਮਣੀਕਰਨ ਕੀਤਾ, ਕਿਵੇਂ ਉਹਨਾਂ ਦੇ ਮੱਠਾਂ ਦਾ ਤੰਤਰਿਕੀਕਰਨ ਕੀਤਾ, ਕਿਵੇਂ ਉਹਨਾਂ ਦੇ ਅਸਥਾਨ ਖੋਹੇ, ਕਿਵੇਂ ਉਹਨਾਂ ਦੇ ਬੰਦੇ ਪੱਟ ਕੇ ਉਹਨਾਂ ਨੂੰ ਭਗਵਾਨ ਬੁੱਧ ਬਣਾਤਾ। ਜਿਹੜਾ ਮਹਾਤਮਾ ਬੁੱਧ ਕਹਿੰਦੇ ਸੀ ਨਾਸਤਕ ਵਾ ਉਹਨੂੰ ਵੀ ਭਗਵਾਨ ਬਣਾ ਧਰੇ। ਅੱਜ ਕੱਲ ਸਾਡੇ ਵੀ ਗੁਰੂ ਸਾਹਿਬਾਨ ਨੂੰ ਸਾਡੇ ਕੋਲੋਂ ਖੋਹ ਕੇ ਉਹਨਾਂ ਦੀਆਂ ਮੂਰਤੀਆਂ ਬਣਾ ਕੇ ਮੂਰਤੀ ਪੂਜਾ ਦੇ ਰਾਹ ਤੋਰਿਆ ਜਾ ਰਿਹਾ, ਜਦੋਂ ਕਿ ਅਸੀਂ ਬੁੱਤ ਪ੍ਰਸਤ ਨਹੀਂ ਹੈ। ਹੁਣ ਪਲਾਸਟਿਕ ਦੀ ਮੂਰਤੀ, ਪਲਾਸਟਿਕ ਦਾ ਫੋਟੋ ਹਰੇਕ ਬੱਸ ਦੇ ਕੰਡਕਟਰ ਦੇ ਡਰਾਈਵਰ ਦੇ ਮੂਹਰੇ ਲਾਇਆ ਹੁੰਦਾ। ਬੱਸ ਤੋਰਨ ਲੱਗਾ ਸਭ ਤੋਂ ਪਹਿਲਾਂ ਮੱਥਾ ਉਹਨੂੰ ਟੇਕਦਾ ਇਹ ਸੱਚੇ ਪਾਤਸ਼ਾਹ ਬਚਾਈ। ਉਹ ਕਾਗਜ਼ ਦੇ ਉੱਤੇ ਜਾਂ ਪਲਾਸਟਿਕ ਦੇ ਉੱਤੇ ਬਣਿਆ ਹੋਇਆ ਜਿਹੜਾ ਬੁੱਤ ਵਾ ਉਹ ਸਾਡੀ ਰਾਖੀ ਕਰੂਗਾ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਦਦਾਰ ਖਾਲਸੇ ਕਾ। ਹੋਰ ਬਹੁਤ ਸਾਰੇ ਕਰਮ ਕਾਂਡ ਗੁਰਬਾਣੀ ਦੇ ਨਾਂ ਤੇ ਸੰਕਟ ਮੋਚਕ ਸ਼ਬਦ ਆ ਗਏ ਜੀ ਵੀ ਆਹ ਪੜ੍ਹੋ ਤੇ ਫਲਾਨੀ ਐ ਚੀਜ਼ ਮਿਲਦੀ ਹੈ। ਦਰਬਾਰ ਸਾਹਿਬ ਗਿਆ ਸੀ ਮੈਂ, ਉੱਥੇ ਮੱਥਾ ਟੇਕਣ ਤੋਂ ਬਾਅਦ ਪਰਿਕਰਮਾ ਕਰਨ ਤੋਂ ਬਾਅਦ ਜੋ ਸਾਡੇ ਸ਼ਹੀਦਾਂ ਦਾ ਸਥਾਨ ਆ 84 ਵਾਲਿਆਂ ਦਾ ਬਣਿਆ ਹੋਇਆ, ਉੱਥੇ ਸਿੰਘ ਪਾਠ ਕਰ ਰਿਹਾ ਸੀ ਅਤੇ ਨਾਲ ਉੱਥੇ ਰੌਲਾਂ ਲਿਖੀਆਂ ਹੁੰਦੀਆਂ ਇੱਕ ਵਰਕੇ ਤੇ ਨਾਲ ਲਿਖਿਆ ਹੁੰਦਾ ਵੀ ਪਾਠ ਕਿਹਨਾਂ ਦਾ ਚੱਲ ਰਿਹਾ, ਕਿਸ ਮਕਸਦ ਲਈ ਚੱਲ ਰਿਹਾ, ਕਿਉਂਕਿ ਅਰਦਾਸ ਕਰਨੀ ਹੁੰਦੀ। ਉੱਥੇ ਲਿਖਿਆ ਹੋਇਆ ਸੀਗਾ ਕਿ ਬਾਹਰ ਜਾਣ ਲਈ, ਵੀਜ਼ਾ ਲਵਾਉਣ ਲਈ ਜਿਹੜੀ ਹੈਗੀ ਆ ਅਰਦਾਸ ਆ ਵੀ ਉਹ ਇਸ ਪਾਠ ਦੀ ਕਰਨੀ। ਹੁਣ ਇਹ ਜਾਂ ਇਹੋ ਜਿਹੇ ਬਹੁਤ ਸਾਰੇ ਗਾਹਾਂ ਦੀ ਗਾਹਾਂ ਕੰਮ ਨੇ ਜਿਹੜੇ ਗੁਰੂ ਸਾਹਿਬਾਨ ਨੇ ਅਰਦਾਸ ਦੇ ਰਾਹੀਂ ਕਰਵਾਉਣ ਦੇ ਲਈ ਇਹ ਸਾਡੇ ਅੱਜ ਕੱਲ੍ਹ ਕੰਮ ਚੱਲ ਪਏ ਵੀ ਇਹ ਅਰਦਾਸ ਕਰਾਓ, ਗ੍ਰੰਥੀ ਤੋਂ ਅਰਦਾਸ ਕਰਾਈਏ। ਸੋ ਏਦਾਂ ਦੇ ਹੋਰ ਬੜੇ ਟਟਵੈਰ ਜਿਹੜੇ ਨੇ ਜਿਨ੍ਹਾਂ ਦਾ ਸਿੱਖ ਫਲਸਫੇ ਨਾਲ ਜੇ ਕੋਈ ਤਾਣਾ ਵਾਲਾ ਬਣਦਾ ਉਹ ਜ਼ਰੂਰ ਸਮਝਾਵੇ ਵੀ ਕਿਹੜੇ ਗੁਰੂ ਸਾਹਿਬਾਨ ਵੇਲੇ ਕਿੱਦਾਂ ਏਦਾਂ ਦੇ ਕੰਮ ਹੋਏ ਸੀਗੇ ਵੀ ਐਂ ਕਰੀਏ ਤੇ ਉਹ ਕਰੀਏ। ਗੁਰੂ ਸਾਹਿਬਾਨ ਨੂੰ ਆਪਾਂ ਜਿਸ ਨਜ਼ਰੀਏ ਤੋਂ ਦੇਖਣਾ ਸੀ ਉਹਦੀ ਥਾਂ ਤੇ ਅਸੀਂ ਹਿੰਦੂ ਤਵੀ ਨਜ਼ਰੀਏ ਤੋਂ ਦੇਖਣ ਲੱਗ ਗਏ। ਜਾਣੀ ਕਿ ਜਿਵੇਂ ਰਾਮਚੰਦਰ ਕ੍ਰਿਸ਼ਨ ਤੇ ਹਿੰਦੂ ਦੇਵੀ ਦੇਵਤਿਆਂ ਦੀ ਉਪਾਸਨਾ ਹਿੰਦੂ ਭਾਈਚਾਰਾ ਕਰਦਾ ਹੈ, ਉਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਗੁਰੂ ਸਾਹਿਬਾਨ ਦੇ ਬਣਾਏ ਮਨੋਕਲਪਿਤ ਚਿੱਤਰਾਂ ਦੀ ਸ਼ੁਰੂ ਕਰ ਲਈ ਆਪਾਂ ਜਿਵੇਂ ਉਹ ਕਰਦੇ ਆ। ਕਿਉਂਕਿ ਹਿੰਦੀ ਫਿਲਮਾਂ ਦੇ ਵਿੱਚ ਜਦੋਂ ਨਿਆਣਾ ਮਰਨ ਵਾਲਾ ਹੋ ਜਾਂਦਾ ਤੇ ਉਹਨੂੰ ਲਿਆ ਕੇ ਮੰਦਿਰ ਦੇ ਵਿੱਚ ਉਹ ਗਾਣਾ ਭਜਨ ਚਲਾ ਦਿੰਦੇ ਆ ਤੇ ਐਂਡ ਵੇਲੇ ਉਹ ਫਿਰ ਬਚ ਜਾਂਦਾ।
ਹੁਣ ਆਉਣ वाले समय ਦੇ ਵਿੱਚ ਕੋਈ ਫਿਲਮ ਇਹੋ ਜਿਹੀ ਵੀ ਬਣ ਸਕਦੀ ਆ ਜਿਹਦੇ ਵਿੱਚ ਸਿੱਖ ਜਿਹੜੇ ਨੇ ਉਹ ਕੀਰਤਨ ਕਰਨ ਲੱਗ ਪਏ ਨੇ ਤੇ ਜਦੋਂ ਕੀਰਤਨ ਦੀਆਂ ਆਖਰੀ ਤੁਕਾਂ ਜਿਹੜੀਆਂ ਸੀ ਬਾਰ-ਬਾਰ ਗਾਇਨ ਹੋਈਆਂ ਫਿਰ ਉਹ ਨਿਆਣਾ ਬਚ ਗਿਆ। ਇਦਾਂ ਦਾ ਸਿਸਟਮ ਜਿਹੜਾ ਹੈ ਸਾਨੂੰ ਕਿਹੜੇ ਪਾਸੇ ਲੈ ਕੇ ਜਾਵੇਗਾ ਇਹ ਸਾਨੂੰ ਅੱਜ ਹੀ ਵਿਚਾਰਨਾ ਚਾਹੀਦਾ। ਫਿਰ ਇਹ ਜਿਹੜਾ ਸਾਨੂੰ ਹੜੱਪੇ ਜਾਣ ਦੀ ਪ੍ਰਕਿਰਿਆ ਇਹ ਤਾਂ ਚਲੋ ਬੋਧੀਆਂ ਦੀ ਤਬਾਹੀ ਤੋਂ ਸਾਨੂੰ ਸਮਝ ਲੱਗੂਗੀ ਕਿ ਕੀ ਕੁਝ ਉਹਨਾਂ ਨਾਲ ਵਾਪਰਿਆ ਤੇ ਸਾਡੇ ਨਾਲ ਕੀ ਕੁਝ ਵਾਪਰ ਸਕਦਾ, ਪਰ ਜੋ ਕੁਝ ਇਹਨਾਂ ਦਿਨਾਂ ਵਿੱਚ ਚੱਲ ਰਿਹਾ ਉਹਦੇ ਉੱਤੇ ਅਸੀਂ ਧਿਆਨ ਜੇ ਦੇਈਏ। ਸਾਡੀ ਚਿੰਤਾ ਤਾਂ ਇਹ ਹੋਣੀ ਚਾਹੀਦੀ ਆ ਕਿ 2 ਸਾਲ ਹੋ ਗਏ ਸਾਡੇ ਸਭ ਤੋਂ ਕੇਂਦਰੀ ਸਥਾਨ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਕਰਨ ਆਏ ਦੁਸ਼ਟ ਦਾ ਸਾਨੂੰ ਪਤਾ ਹੀ ਨਹੀਂ ਵੀ ਉਹ ਕਿਹਨੇ ਕਿੱਥੋਂ ਭੇਜਿਆ ਸੀ ਤੇ ਕਿਉਂ ਉਹ ਇੰਨਾ ਬੇਖੌਫ ਸੀ ਕਿ ਉਹਨੇ ਕੱਖ ਪਰਵਾਹ ਨਹੀਂ ਕੀਤੀ ਕਿ ਮੈਨੂੰ ਵੱਢਿਆ ਟੁੱਕਿਆ ਜਾਊ, ਮੈਨੂੰ ਮਾਰਿਆ ਕੁੱਟਿਆ ਜਾਊ, ਤੇ ਉਹਨੇ ਕਿਉਂ ਇਹ ਕਾਰਾ ਕੀਤਾ। ਕੀ ਉਹਦੀ ਕਹਾਣੀ ਹੈ ਇਹ ਸਾਨੂੰ ਜੇ ਨਹੀਂ ਪਤਾ ਤਾਂ ਇਹ ਇੰਡੀਅਨ ਡੀਪ ਸਟੇਟ ਦੀ ਇਸ ਕਰਤੂਤ ਨੂੰ, ਭਗਵੇਂ ਬ੍ਰਿਗੇਡ ਦੀ ਇਸ ਹਰਕਤ ਨੂੰ ਅਸੀਂ ਕਿਵੇਂ ਡੀਕੋਡ ਕਰੀਏ। ਪਰ ਅਸੀਂ ਕੀ ਕਰ ਰਹੇ ਹਾਂ, ਸਾਡਾ ਬਹੁਤ ਵੱਡਾ ਹਿੱਸਾ ਇਸ ਵੇਲੇ ਹਿੰਦੂ ਸਿੱਖ ਏਕਤਾ ਦੀ ਤੁਣਤਣੀ ਵਜਾਉਣ ਲੱਗਿਆ ਹੈ। ਵੱਡੀਆਂ ਵੱਡੀਆਂ ਆਗੂ ਸ਼ਖਸੀਅਤਾਂ, ਕੋਈ ਨਿਹੰਗ ਬਾਬਾ, ਕੋਈ ਹੋਰ, ਉਹ ਭੱਜ ਭੱਜ ਕੇ ਹਿੰਦੂ ਤਵੀ ਸਾਧਾਂ ਨੂੰ ਮੱਥੇ ਟੇਕ ਰਿਹਾ। ਹਿੰਦੂ ਤਵੀ ਸਾਧ ਅੱਜ ਕੱਲ ਬੜੀਆਂ ਵੀਡੀਓਜ਼ ਪਾ ਕੇ ਇਹ ਦਮ ਗੱਜੇ ਮਾਰ ਰਹੇ ਨੇ ਕਿ ਅਸੀਂ ਤਾਂ ਬਚੇ ਹੀ ਤਾਂ ਵਾਂ ਜੇ ਸਿੱਖ ਧਰਮ ਸੀਗਾ। ਇਹ ਜੀ ਸਿੱਖ ਜਿਹੜੇ ਆ ਇਹ ਤਾਂ ਸਾਡੀ ਰਾਖੀ ਲਈ ਸੱਜੇ ਗਏ ਆ ਤਾਂ ਜੀ ਜਿਹੜਾ ਰਾਮ ਮੰਦਿਰ ਆ ਬਣਨਾ ਹੀ ਨਹੀਂ ਸੀ ਜੇ ਕਿਤੇ ਉਦੋਂ ਨਿਹੰਗਾ ਕੇ ਇੱਥੇ ਮੌਕਾ ਨਾ ਸਾਂਭਦੇ। ਜਿਹੜੇ ਇਹ ਅਹਿਸਾਨ ਗਿਣਾ ਰਹੇ ਨੇ ਇਹਨਾਂ ਅਹਿਸਾਨਾਂ ਦੀ ਰੋਸ਼ਨੀ ਵਿੱਚ ਜਿਹੜੇ ਸਿੱਖ ਭਰਾ ਇਹਨਾਂ ਦੇ ਜਾ ਕੇ ਨਾਲ ਬਹਿ ਰਹੇ ਨੇ, ਮੋਹ ਮੁਹੱਬਤ ਦੇ ਦਰਿਆ ਵਗਾ ਰਹੇ ਨੇ ਕਿ ਅਸੀਂ ਤਾਂ ਜੀ ਹਿੰਦੂ ਸਿੱਖ ਏਕਤਾ ਕਰਨੀ ਆ, ਤੇ ਜਿਹੜੇ ਲੋਕ ਹਿੰਦੂ ਸਿੱਖ ਏਕਤਾ ਦੇ ਵਿਰੋਧੀ ਨੇ ਉਹ ਜੀ ਭਾਈਚਾਰਕ ਸਾਂਝ ਤੋੜ ਰਹੇ ਨੇ, ਉਹ ਤਾਂ ਜੀ ਦੁਸ਼ਮਣ ਦੇ ਪਾਕਿਸਤਾਨ ਦੇ ਏਜੰਟ ਨੇ ਜੀ, ਉਹ ਤਾਂ ਜੀ ਖਾਲਿਸਤਾਨ ਮੰਗਦੇ ਨੇ, ਉਹ ਤਾਂ ਜੀ ਸਿਆਸਤ ਕਰਦੇ ਨੇ। ਇਹ ਜਿਹੜੇ ਸਾਰੇ ਸ਼ੋਸ਼ੇ ਛੱਡੇ ਜਾ ਰਹੇ ਨੇ, ਇਹਨਾਂ ਸਾਰੇ ਮਸਲਿਆਂ ਦੇ ਬਾਰੇ ਅਸੀਂ ਸੇਧ ਕਿੱਥੋਂ ਲਈਏ? ਕੀ ਕੋਈ ਕੁੰਡਾ ਸਾਡੇ ਕੋਲੇ ਹੋਣਾ ਨਹੀਂ ਚਾਹੀਦਾ? ਚੇਤੇ ਕਰੀਏ ਆਪਾਂ ਕਿ 2004 ਵਾਲੇ ਉਸ ਅਕਾਲ ਤਖਤ ਸਾਹਿਬ ਦੇ RSS ਖਿਲਾਫ ਜਾਰੀ ਕੀਤੇ ਹੁਕਮਨਾਮੇ ਦੀ ਰੋਸ਼ਨੀ ਵਿੱਚ ਗੱਲ ਅੱਗੇ ਕਿਵੇਂ ਤੋਰੀ ਜਾ ਸਕਦੀ। ਇੱਕ ਵਕਤ ਆਇਆ ਪਿੱਛੇ ਜੇ 2007 ਦੀ ਗੱਲ ਆ ਸ਼ਾਇਦ, ਬਈ ਜਿਹੜਾ ਇੱਥੇ ਦਿੱਲੀ ਦੇ ਵਿੱਚ ਇੱਕ ਪ੍ਰੋਗਰਾਮ RSS ਨੇ ਰੱਖ ਲਿਆ। ਉਸ ਪ੍ਰੋਗਰਾਮ ਦਾ ਮੇਨ ਮੁੱਦਾ ਇਹ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਜੀ ਦਿਹਾੜਾ ਮਨਾ ਰਹੇ। ਜਦੋਂ ਉਹਨਾਂ ਨੇ ਇਹ ਦਿਹਾੜਾ ਰੱਖਿਆ ਤੇ ਉਹ RSS ਦਾ ਪ੍ਰੋਗਰਾਮ ਸੀਗਾ ਤੇ ਅਕਾਲ ਤਖਤ ਸਾਹਿਬ ਨੂੰ ਵਿੱਚ ਦਖਲਅੰਦਾਜ਼ੀ ਕਰਨੀ ਪਈ ਤੇ ਹੁਕਮਨਾਮਾ ਜਾਰੀ ਹੋਇਆ ਕਿ ਜਿਹੜਾ 2004 ਵਾਲਾ ਹੁਕਮਨਾਮਾ ਉਹਨੂੰ ਮੰਨਦੇ ਹੋਏ ਕੋਈ ਵੀ ਸਿੱਖ ਉੱਥੇ ਨਾ ਜਾਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ, ਹੋਰ ਬਹੁਤ ਸਾਰੇ ਜਿਹੜੇ ਬਾਹਰਲੇ ਪੰਜਾਬ ਤੋਂ ਸੂਬਿਆਂ ਦੇ ਜਿਨ੍ਹਾਂ ਬਾਰੇ ਸਾਨੂੰ ਬੜਾ ਹਮੇਸ਼ਾ ਹੀ ਪੱਕਾ ਪਤਾ ਵੀ ਉਹ ਭਗਵੇਂ ਬ੍ਰਿਗੇਡ ਦੇ ਪ੍ਰਭਾਵ ਹੇਠ ਨੇ, ਉਹਨਾਂ ਦੀ ਵੀ ਹਿੰਮਤ ਨਹੀਂ ਸੀ ਪਈ ਉਸ ਪ੍ਰੋਗਰਾਮ 'ਚ ਦਿੱਲੀ ਵਾਲੇ 'ਚ ਹਾਜ਼ਰੀ ਭਰਨ ਦੀ ਜਦੋਂ ਅਕਾਲ ਤਖਤ ਸਾਹਿਬ ਤੋਂ ਸਪਸ਼ਟ ਸੇਧ ਹੋ ਗਈ। ਇੱਕ ਵਾਰ ਏਦਾਂ ਹੀ ਆਪਾਂ ਨੂੰ ਚੇਤਾ ਹੋਣਾ ਚਾਹੀਦਾ ਜਦੋਂ ਭੂਮੀ ਪੂਜਨ ਜਿਹਾ ਕੀਤਾ ਸੀ ਤੇ ਉਦੋਂ ਮੋਦੀ ਦੇ ਇਲਾਵਾ ਉੱਥੇ ਗਿਆਨੀ ਇਕਬਾਲ ਸਿੰਘ ਪਹੁੰਚਿਆ ਸੀ, ਜਿਹਨੂੰ ਸਿੱਖ ਜਗਤ ਨੇ ਕਦੇ ਵੀ ਬਾਅਦ ਵਿੱਚ ਉਹ ਅਦਬ ਸਤਿਕਾਰ ਨਹੀਂ ਦਿੱਤਾ ਜਿਹੜਾ ਕਿ ਇੱਕ ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਜਥੇਦਾਰ ਸ੍ਰੀ ਪਟਨਾ ਸਾਹਿਬ ਹੋਣ ਦੇ ਨਾਤੇ ਮਿਲਣਾ ਚਾਹੀਦਾ। ਉਹ ਨਹੀਂ ਮਿਲ ਰਿਹਾ, ਨਹੀਂ ਮਿਲਣਾ ਕਿਉਂਕਿ ਉਹ ਸਿੱਖ ਜਜ਼ਬਾਤਾਂ ਨੂੰ ਰੌਂਦ ਕੇ ਉੱਥੇ ਪਹੁੰਚੇ ਸੀ। ਹੁਣ ਇਹਨਾਂ ਗੱਲਾਂ ਦੀ ਰੋਸ਼ਨੀ ਵਿੱਚ ਅਕਾਲ ਤਖਤ ਸਾਹਿਬ ਤੇ ਸਿੱਖ ਵਿਦਵਾਨਾਂ ਦੀ ਇਕੱਤਰਤਾ ਹੋਣੀ ਅਤਿਅੰਤ ਜ਼ਰੂਰੀ ਆ, ਜਿਹਦੇ ਵਿੱਚ ਪੂਰਾ ਰਿੜਕ ਕੇ ਇੱਕ ਮਤ, ਇੱਕ ਵਿਚਾਰ, ਇੱਕ ਆਦੇਸ਼, ਦਿਸ਼ਾ ਨਿਰਦੇਸ਼ ਅਕਾਲ ਤਖਤ ਸਾਹਿਬ ਤੋਂ ਆਵੇ, ਸੰਗਤਾਂ ਦੀ ਅਗਵਾਈ ਅਕਾਲ ਤਖਤ ਸਾਹਿਬ ਕਰੇ ਤੇ ਉਥੋਂ ਹੁਕਮਨਾਮਾ ਆਵੇ ਕਿ ਇਸ ਮੌਕੇ ਜਦੋਂ ਕਿ ਅਯੋਧਿਆ ਦੇ ਵਿੱਚ ਰਾਮ ਮੰਦਿਰ ਦੀਆਂ ਗੱਲਾਂ ਚੱਲ ਰਹੀਆਂ ਨੇ,
साडे बड़े सारे खालसा पंथ दे हिस्से नूं तां इह चेता कि साडा धर्म खतरे च आ, ते दूजे पासे जिन्हां तो खतरा उन्हां नाल जफ्फियां पा के उन्हां दे गुण गाउण वाले लोग आ जिहड़े ਉਹ ਕਹਿੰਦੇ ਅਸੀਂ सच्चे सिख हाँ जी, साडे नालों वध किहनूं अकल। ਜਿਹੜੇ ਕਹਿੰਦੇ ਉੱਥੇ लंगर लाउणे आ, ਜਿਹੜੇ ਕਹਿੰਦੇ आ हिंदू साधां दे पैरां 'ਚ बैठ के ਅਸੀਂ जकारे छड्डणे आ, जिन्हां नूं हिंदू सिख एकता दा इस वेले पूरा जाहो जलाल चढ़िया होया, उन्हां नूं सही मन्नीए कि ਅਸੀਂ उन्हां नूं पंथ सही मन्ने। वैसे तां इतिहास ने निर्णय कीता होया ते गां भी करना, ਜਿਹੜੇ लोग सिख हितां ते सिख जज्बातां दे खिलाफ भुगतणगे उन्हां दा जिक्र किहो जे हरफां 'ਚ होना, ਇਹ आप ही लिख रहे ने, पता सब नूं ही आ भी मैं की कर रहा। ये बिल्कुल कोई भरम नहीं हैगा कि किसी नूं चेता नहीं, पता सब नूं आ कि मैं किधर भुगत रहा। पर अकाल तख्त साहिब दी जिहड़ी जिम्मेवारी बनदी आ, इस संस्था नूं आप्रसंगक करन लई बड़े यतन हो रहे। सोशल मीडिया दा जमाना, चेते करो अज तो 10-15 साल पहला जदों किसी सिख का मसला हुंदा सी, वो अकाल तख्त साहिब ते मसला हुंदा सी, अकाल तख्त साहिब तो अगवाई मिलती सी, ते अज सोशल मीडिया ते पा के नाल दी नाल फतवा जारी हो जांदा के लिए इहने आ करता। सो इहदे नाल ਉਹ मसले जिहड़े पंथ दे ने, जिन्हां उत्ते पंथक तौर ते अकाल तख्त साहिब तो सिख रहत मर्यादा ते खालसा पंथ दी जिहड़ी साडे फलसफे दी आ रोशनी, ਉਹਦੇ तहत सानू सेध मिलनी सी, ਉਹਦੀ ਥਾਂ ਦੇ ਉੱਤੋਂ ਕਿਤੋਂ ਹੋਰ ही सेध मिलने लग गई। सो सोशल मीडिया जिन्ना मर्जी चंगा होवे, मसले उभारन लई चंगा हो सकदा, चाहिदा वा श्रोमणी कमेटी नजर रखे, एक पूरा विंग बनावे कि ਜਿਹੜੇ पंथक मसले ने जे ਉਹਨਾਂ 'ਚ ਕਿਸੇ 'ਚ पोटेंशियल है जिहदी लोड़ समझी जावे, ਉਹਨੂੰ ਆਪਣੇ आप अकाल तख्त साहिब ਨੂੰ पूरी रिपोर्ट बना के भेजे, सद्दिया जावे, पुछया जावे कि भाई आ गल बारे ऐ नहीं, फिर संगत नूं दस्सिया भी जावे कि आ मसला सी, इहदे बारे आ निर्णय होया, आ आदेश होया, आ फैसला होया। पर इस पासे ध्यान देण दी थां साडीआं संस्थावां कुछ होर ही पासे उलझियां होईयां ने। सिख संस्थावां नूं इररेलेवेंट करन दा जिहड़ा चल रहा कि लोग कहण कि इन्हां दी हुण कोई लोड़ ही नहीं, इस प्रकरण नूं समझिए। जेकर अज दे दौर विच देखिए इन्हां संस्थावां दे करोड़ां नुक्स ने ते असीं अक्के भी पूरे पए आ, पर वो बंदे जे पासे हो गए, हो सकदा नविआं दे विच कोई ताजगी होवे, पर इस वेले जो कुछ है उहदे तहत जे देखिया जावे तां 100 साल पहलां साडे बजुर्गां ने तेगा मार के कुर्बानियां करके ये संस्थावां उभारियां सी। जे किते उदों अंग्रेज दा राज ना हुंदा, अज वालियां दा राज हुंदा, तां कहानी कोई होर होनी सी। चेते करो जदों झब्बर जथेदार झब्बर नूं सुनेहा लाया कि पंजा साहिब ना जाओ, गांधी जी कहते आ इस साल दे एंड तक सवे राज हो जाना, गोरियां ने भज जाना, फिर आपां गुरुद्वारे अपने ही ने। तां उस मौके जथेदार झब्बर ने जिहड़ी असल गल सी वो कही सी कि इस वेले गोरियां दा राज आ, उन्हां नाल साडा कोई धार्मिक टकराव नहीं, ते वो सानू साडे गुरुद्वारे आजाद कराउण तो रोकदे भी नहीं। जदों अंग्रेज चले गए उदों बहु गिणती हिंदू तवीए सानू गुरुद्वारियां दे कोल दी लंघण भी नहीं देणगे, ते इस वेले जिहड़े गुरुद्वारे आजाद करा लवांगे, बाद विच किसी ने नहीं अपनी बात पुछनी। ते वो गल सच्ची भी निकली। सच्ची इउं निकली कि 1947 तो पहला जिहड़े गुरधाम आपां आजाद करा ले सो करा ले, पंथ ने आजाद कराउणा सी, ते जिवें उत्थे सिखां नाल वापरी जिवें निगाह दा कतलेआम होया, उवें तां अंग्रेजां दे वेले कदे अंग्रेज सरकार ने उवें नहीं सी कीता। जे पौंटा साहिब ननकाणा साहिब दा साका वापरिया ही सी तां उत्थे महंत ने आपदे गुंडियां नाल आप कीता सी, ना कि अंग्रेज दी पुलिस जां फौज ने सिखां नूं कतल कीता सी जिवें इत्थे पुलिस ने काम कीता पौंटा साहिब। उस तो बाद विच अज जिहड़े लोग जांदे आ कि जी साडे बजुर्गां ने तां बड़ी कुर्बानी कीती, असीं तां जी उत्थे साडे निहंग सिंह गए ते राम मंदिर दा असीं उत्थे जी ਉਹ हिंदुआं नूं दबाउण लई कीता। जेकर ये गल वापरी आ तां फिर अज निहंग ਸਿੰਘਾ तैनूं ये सुरत होनी चाहिदी आ कि ਉਹੀ ਬੰਦੇ जिन्हां दे गुरुद्वारे जिन्हां दे मंदिर आजाद कराउण लई तुहाडे बजुर्ग गए सी, ਉਹ ਤਾਂ फिर सिखां दे गुरुद्वारे हड़प्पण नूं फिरदे, ਉਹ पूरी सिक्खी हड़प्पण नूं फिरदे आ जिन्हां दे
राम मंदिर की आजादी लई सिखां ने उदों फिर कुछ करके दिखाया सी। ये किधर नूं गई गल? ते जेकर वाकई उन्हां दे दिल दिमाग विच ये गल है कि असीं आसानमंद आ इन्हां दे सिखां दे, इन्हां दे बजुर्गां ने राम मंदिर की आजादी लई मुक्त कराउण लई साडे लई तेगां मारियां ने, तां फिर अज जो कुछ वो कर रहे ने, किहनूं नहीं पता कि ग्वालियर दे किले दे विच जिहड़ा गुरुद्वारा साहिब सी जिथे 6वें पातशाह कैद रहे वो किहदे कब्जे च? किहनूं नहीं पता कि जिथे कश्मीर दे विच अनंतनाग दे कोल मटन दे स्थान दे उत्ते गुरुद्वारा है वो किहदे कब्जे च? डांगमार साहिब दा केस चलदा वो किहदे कब्जे च? हर की पौड़ी दा गुरुद्वारा किहदे कब्जे च? जगन्नाथपुरी मंगू मठ दा घट्टो घट 500 इहो जिहे इतिहासक गुरुद्वारा साहिबान ने ਜਿਹੜੇ हिंदू तवियां दे कब्जे च ते बाकियां दे विच अगले ब्राह्मणवाद दे झंडे चला रहे ने, हिंदू तवी कर्म कांड अंदर बाड़ रहे ने। एक वक्त सी जदों ये कारे दरबार साहिब च भी हुंदे सी, जदों भाई मोहन सिंह बैद दीयां लिखतां पढ़दे अज तो 100 साल पहलां श्रोमणी कमेटी होण च आउण तो पहलां ਗਿਆਨੀ अरूड़ सिंह जिन्हां दा पंथ विच भावें बहुत सारे कारणा करके नैगेटिव पक्ष जिहड़ा है वो है, पर उन्हां ने ते होर सिखां ने किवें वो लड़ाई लड़ी सिंह सभा लहर मौके गुरु घर दी दरबार साहिब दी हद दे अंदर हिंदू देवी देवतियां दीयां मूर्तियां ते होर बहुत कुछ चलदा रहा, वो सारा इतिहास साडे सामने आ। पर असीं अज दे इस दौर विच होर ही तरह का ड्रामा देख रहे हैं कि जी सानू तां साडे तां हिंदू भाईचारे नाल संबंध ही बड़े वधिया। वो संबंध उदण कित्थे गए सी जिदण इन्हां ने मुकाबले दे उत्ते दरबार साहिब दे उत्ते इत्थे राम बनाया सी दुर्गियाना मंदिर। हुण वो बना रहे ने मुसलमानां दे कोलों बाबरी मस्जिद खोह के राम मंदिर वाले जानण ते बाबरी मस्जिद वाले जानण, सिखां ने विचालिओ की लेना? सिखां दा इस मसले नाल संबंध की बनदा? पर एक निहंग पता नहीं ओदी गल सच्ची आ कि झूठी आ, वो उठ के कहता जी साडे बाप दादे सीगे वो जिन्हां ने जो उत्थे कीता सी भाई, फिर ओदा वो मुੱਲ की पा रहे ने? जेकर वो सारे जिहड़े गुरुद्वारा साहिबान ने जिन्हां दे उत्ते अगले कब्जा करी बैठे ने उन्हां नूं त्यागण नूं राजी नहीं, तां तूं इस वेले कहदा तां ये चंगा लगदा हरजीत सिंह कि देखो जी ये आहो हिंदू तवी जिन्हां नूं ये तां चेते आ कि साडे एक निहंग सिंह ने राम मंदिर की आजादी लई इत्थे आके मोर्चा लाया, परचा दर्ज करवाया, पर यह नहीं चेते कि असीं इन्हां ही सिखां दे किन्ने गुरधाम दब्बी बैठे। फिर तां कोई गल बनदी है? आ की वो तुहाडे गुरुद्वारे दब्बी फिरदे आ, तुसीं कहंदे हो जी असीं उही आ ना जिन्हां ने उदों तुहाडे लई इत्थे आके लड़ाई लड़ी सी, हुण असीं लंगर लैके आवांगे। ये किधर नूं जांदी है गल? ये कौम दा अज दा इतिहास बनन जा रहा ते इहदे उत्ते अकाल तख्त साहिब की खामोशी आ जिहड़ी वो बहुत ज्यादा दुखदाई है। बहुत सारे इहो जिहे इस वेले घटनाक्रम वापर रहे आ जिहदे करके अकाल तख्त साहिब की खामोशी बहुत रड़क रही है। सिख विद्वानां दा इत्थे इकट्ठ सद के स्पष्ट तौर दे उत्ते हुक्म होना चाहिए कि कोई भी सिख अयोध्या विच राम मंदिर के समागमां विच जावे ना, क्योंकि इहदे नाल सिੱਖੀ नूं हड़प्पण की प्रक्रिया विच अगले इहनूं हथियार वजों वरतणगे। ये उही लोग ने जिन्हां ने ये नहीं एहसान चेते रखिया कि देखो जी निहंग सिंह हिंदू भाईचारे दे लई कारगर सिद्ध होए, इत्थे राम मंदिर आजाद कराउण आए, जिवें किसी वेले हिंदवाणियां छडवाउंदे रहे सी उवें राम मंदिर छडवाउण आए सी। असीं आसानमंद आ इन्हां दे, ये नहीं कहा। उल्टा वो कहंदे ने सिख हिंदू ने, गुरु साहिबान जिहड़े सी वो भी हिंदुआं चों निकले सी, इस करके जेकर हिंदुआं दे घरां च जन्मिया ने सिख बन के आपदे मंदिर लई जां आपदे धर्म दे लोकां लई कुछ करता, फिर एडी किड्डी गल हो गई। आ इह कुफर तोलदे। सो इस गल नूं मुख रख के अकाल तख्त साहिब आदेश दिंदा है, कहना चाहिए कि जदों सिख उत्थे जाणगे वो लंगर लाउण जां कुछ होर करन, पर उन्हां दीयां फोटोआं दिखा के आउण वाले समय च सिखां नूं जलील करिया करनगे
कि जे तुहाडा कोई संबंध नहीं रामचंद्र नाल, जे तुसीं रामचंद्र दे अनुयायी नहीं हैगे, जे तुसीं रामचंद्र दी अंश-वंश नहीं हैगे, फिर तुसीं उत्थे अयोध्या च की करन गए सी। सो इस गल दा कोई इलाज नहीं, कोई तर्क नहीं, कोई दलील नहीं, कोई बहाना नहीं कि जी सानू फलाने कारण करके जाना चाहिए, फलाने कारण करके जाना चाहिए। उन्हां दा साडे बगैर गड्डा नहीं खड़ा। पर अपनी कौम बोधियां वाले राह तुरी हुई आ। हो सकदा उदों भी कोई साडे वर्गे कल्पन आने होण ते उदों भी बहुत सारे बोधी आ जिहड़े वो कहंदे होण कि साडा तां जी सरदा नहीं, असीं तां जाना ही जाना। सो इस वेले साडे कोले लै दे के अकाल तख्त साहिब बचिआ। अकाल तख्त साहिब नूं RSS खिलाफ जारी होए हुक्मनामे की रोशनी विच सिख जगत नूं स्पष्ट आदेश देण दी लोड़ आ कि जिवें एक बार दिल्ली दे विच प्रोग्राम कर लगे सी भगवे ब्रिगेड वाले, उदों मना किया गया सी, हुण फिर चेते कराया जाता कि अयोध्या च कोई सिख जावे ना। जिहड़ा कोई जावे फिर आपदे सिर ते जावे, वो सिख कौम के नुमाइंदे वजों ना जावे। वो हिंदू तवियां दे हथ चुक के वल्लों जाना चाहुंदा तां पिया तुरिया फिरे, पर सिख जगत उत्थे आपदा ये दावा पूरा जतावे कि जे असीं हिंदू नहीं हैगे तां असीं जाना की लैणा उत्थे। वो तां सारियां कौमां दे विचों कमजोर कड़ियां लभ के आपदे हक में भगता रहे हैं। मुसलमाना चो भी बंदे लभ ले, आखे जी असीं उत्थे आ करांगे वाह करांगे। हुण आ नहंगा हरजीत सिंह ना कोई इहनूं पुछे ना करे, ना कदे देखिया ना कोई वास्ता, पर इस वेले सारी कौम लई बिरता बनिया होया। सोशल मीडिया ते नज़र मारो किवें सिख कलपे पए ने ते साडे अकाल तख्त साहिब दे जथेदार साहिबान नूं, श्रोमणी गुरद्वारा प्रबंधक कमेटी नूं पता ही नहीं भी पंथ नूं होया की होया। ये उड़ीक रहे भी सुखबीर बादल कुछ कहे तो फिर देखांगे। और ये गल्लां चेते रखण दी लोड़ आ कि असीं बगानी शादी में अब्दुल्ले बन के एवें भूत भंगड़े पाउंदे फिरीए। साडे तां आपदे घरे लांबू लगे हुए ने, साडे इष्ट दी बेअदबी हुई। चेता किसे नूं कल किसे नूं पुछो तां सही, किसे नूं पता सी अज 2 साल हो गए बेअदबी हुई नूं दरबार साहिब। दरबार साहिब दी बेअदबी लई उस निहंग कोले एक पल नहीं होना जिहड़ा उत्थे लंगर लाउण दीयां स्कीमां घड़दा। सो गुरु दे सिखो, आपदे आले दुआले उत्ते नज़र मारीए किवें कौमां नूं खाधा जांदा, किवें अपनी कौम खतरे च आ, किवें साडी कौम दा घाण करन लई की कुछ ड्रामे खेडां रचीआं जा रहीआं ने। जिहड़े लोग उन्हां साजिशां दा हिस्सा बनना चाहुंदे आ उन्हां नूं भी पछाणो, जिहड़े इन्हां साजिशां दा विरोध करदे आ बेशक उन्हां च घाटा होण, बेशक उहदे च गड़बड़ां होण। बड़े सिख ने जिन्हां दे विच होर कई कारणा करके आपां उन्हां नाल असहमत हो सकदे आ, पर जिहड़े भागवें ब्रिगेड की इस कूटनीति का विरोध करते हैं बई असी जी सिख कौम नूं हड़प्पण नहीं देना, वो बहुत चंगे लगते आ मैनू। इत्थे जदों कई भरा कहंदे जी बादलकियां नूं ज्यादा शांदा दिंदे हो, तां उदों मन विच आउंदा भी यही सीगे जिन्हां ने गुरद्वारियां दे विच हिंदू देवी देवतियां दीयां मूर्तियां रखण दा जदों RSS ने ऐलान किया, ये दड़ पट के बैठे सी, बादल साहब दा राज सी। यही सी जिन्हां ने उस मौके दड़ बट्टी रखी जदों उन्हां ने ऐलान किया कि गुरु ग्रंथ साहिब मंदिरां च जाके प्रकाश करांगे देवी देवतियां दे बराबर। यही सीगे जिन्हां ने हर गलत चीज नूं होण दित्ता जिहदे नाल RSS दा एजेंडा सूत हुंदा हो। यही सीगे जिन्हां ने आप हवन कीते, मुकट तिलक जनेऊ सारा कुछ करके ते जगरातियां दे विच लाल चुन्नियां लैके जय माता दी गाया। यही सीगे हिंदू तवी ताकतां दे हथ ठोके बन के सिखां दे दिल दिमाग विच ये सारा कुछ भरन वाले कि इदां कीतिआं सिक्खी दा कुछ थोड़ी बिगड़दा। यही सी अज जिहड़े लोग सिख धर्म दे बाणे पा के, कोई बाणे भी बड़े तरह दे, कोई किवें दा बाणा कोई किवें दा बाणा, ये बाणे पहन के जिहड़े सिख RSS दे भागवें ब्रिगेड दे एजेंडे अनुसार चल रहे ने, ये कहंदे असीं धार्मिक व्यक्ति ते उवें दे ही ये सियासी भलवान सी जिन्हां ने पिछले 25-30 साल विच कोई इहो जिहा काम नहीं छड्डिया जिहड़ा RSS नूं सूत पैंदा होवे ते इन्हां ने कीता ना। ये तां हुण ओह नहीं इन्हां नूं पुछदे, ये तां तैयार बैठे हुण भी उन्हां दी झोली चक्कण नूं। इसे करके अकाल तख्त साहिब तो खामोशी हुई नहीं, हुण नूं कदों दे इत्थे। पर खालसा पंथ दा फर्ज बनदा माहौल बनाओ, अकाल तख्त साहिब दे उत्ते इकत्तरता होवे ते उत्थों हुक्म ते सेध मिले कि भाई करना की। अज लई इन्ना काफी, फिर मिलांगे। नानक नाम चढ़दी कला, तेरे भाणे, सरबत दा भला। वाहिगुरू जी का खालसा, वाहिगुरू जी की फतेह।